ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 22 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ, ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਸ ਬਲੇਨ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ, ਕਰਜ਼ਾ ਮਾਫ ਕਰਵਾਉਣਾ ਹੈ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, 60% ਤੱਕ ਕਰਜ਼ਾ ਮਾਫ ਕਰਾ ਸਕਦੇ ਨੇ। ਕਾਲ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ, ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫ੍ਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਚੱਕ ਸ਼ੂਮਰ ਜੋ ਆ ਉਹਨਾਂ ਨੇ ਸੈਨੇਟ ਨੂੰ ਇਹ ਕਿਹਾ ਆ ਕਿ ਲੀਗਲ ਐਕਸ਼ਨ ਸਾਨੂੰ ਲੈਣਾ ਚਾਹੀਦਾ ਆ, ਕਿਉਂਕਿ ਜੋ ਐਫਸਟੀਨ ਫਾਈਲਸ ਹੈਗੀਆਂ ਆ ਉਹ ਪੂਰੀ ਤਰ੍ਹਾਂ ਰਿਲੀਜ਼ ਨਹੀਂ ਕੀਤੀਆਂ ਗਈਆਂ ਹੈਗੀਆਂ। ਕੁਛ ਕੁ ਫੋਟੋਜ਼ ਵੀ ਆਈਆਂ, ਪ੍ਰੈਜ਼ੀਡੈਂਟ ਕਲਿੰਟਨ, ਹੋਰ ਬਹੁਤ ਸਾਰੇ ਜਿਹੜੇ ਲੋਕ ਆ ਤੇ ਟੌਪ ਡੈਮੋਕ੍ਰੇਟਸ ਨੇ ਰੈਜ਼ੋਲੂਸ਼ਨ ਆਲਰੇਡੀ ਇੰਟਰੋਡਿਊਸ ਕਰ ਦਿੱਤਾ ਹੈ। ਡਿਪਾਰਟਮੈਂਟ ਆਫ ਜਸਟਿਸ ਨੇ ਇਹ ਮਿਸ ਕਰਤੀ ਆ ਡੈਡਲਾਈਨ, ਜਿਹਦੇ ਮੁਤਾਬਕ ਸਾਰੀਆਂ ਫਾਈਲਸ ਜਿਹੜੀਆਂ ਜੈਫਰੀ ਐਪਸਟੇਨ ਆ, ਸੈਕਸ ਅਫੈਂਡਰ ਆ, ਉਹਦੇ ਨਾਲ ਲਿੰਕਡ ਸੀਗੀਆਂ। ਸੋ ਇਹਦੇ ਵਿੱਚ ਹੁਣ ਦੇਖਦੇ ਆ ਵੀ ਬਾਕੀ ਦੇ ਜਿਹੜੇ ਸੈਨੇਟਰ ਕੀ ਕਹਿੰਦੇ ਹੈਗੇ ਆ, ਜਿਹੜੇ ਰਿਪਬਲਿਕਨ, ਕਿਉਂਕਿ ਮੈਜੋਰਟੀ ਤਾਂ ਉਹਨਾਂ ਦੀ ਹੈਗੀ ਆ। ਤੇ ਜੇ ਰੈਜ਼ੋਲੂਸ਼ਨ ਪਾਸ ਹੋ ਜਾਂਦਾ ਆ ਤੇ ਉਹ ਤੋਂ ਬਾਅਦ ਫਿਰ ਜਿਹੜੀ ਆ ਸੈਨੇਟ ਆ ਉਹ ਲਾ ਸੂਟ ਫਾਈਲ ਕਰ ਸਕਦੀ ਆ ਕੋਰਟ ਦੇ ਵਿੱਚ, ਤਾਂ ਕਿ ਜਸਟਿਸ ਡਿਪਾਰਟਮੈਂਟ ਨੂੰ ਸਾਰਾ ਜਿਹੜੀਆਂ ਉਹ ਫਾਈਲ ਆ ਉਹ ਰਿਲੀਜ਼ ਕਰਨੀਆਂ ਪੈਣ। 19 ਦਸੰਬਰ ਡੈਡਲਾਈਨ ਸੀ, ਰਾਤ ਨੂੰ 12 ਵਜੇ ਫਰਾਈਡੇ ਤਾਈਂ। ਇਹ ਆਪਾਂ ਪਿਛਲੇ ਹਫਤੇ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ। ਐਪਸਟੀਨ ਫਾਈਲਸ ਟ੍ਰਾਂਸਪੇਰੈਂਸੀ ਐਕਟ, ਜਿਹਨੂੰ ਕਿ ਉਹ ਪਹਿਲਾਂ ਪਾਸ ਹੋ ਚੁੱਕਾ ਆ ਕਾਂਗਰਸ, ਸੈਨੇਟ 'ਚ, ਪ੍ਰੈਜ਼ੀਡੈਂਟ ਟਰੰਪ ਹੁਣੀ ਵੀ ਸਾਈਨ ਕਰ ਚੁੱਕੇ ਹੈਗੇ ਆ। ਪਰ ਡਿਪਾਰਟਮੈਂਟ ਨੇ ਕੁਛ ਪੋਰਸ਼ਨ ਜਿਹੜੇ ਫਾਈਲਸ ਦੇ ਆ, ਜਿਹੜੀਆਂ 7700 ਤੋਂ ਵੱਧ ਫੋਟੋਜ਼ ਆ, ਕੋਡ ਡਾਕੂਮੈਂਟਸ ਆ, ਉਹ ਰਿਲੀਜ਼ ਕੀਤੇ ਆ। ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਕਿਹਾ ਵੀ ਫਸਟ ਫੇਜ਼ ਆ, ਬਾਕੀ ਬਾਅਦ ਚ ਕਰਾਂਗੇ। ਪਰ ਬਾਈ ਲਾ ਜਿਹੜੇ ਆ ਉਹਨਾਂ ਨੂੰ ਸਾਰੀਆਂ ਰਿਲੀਜ਼ ਕਰਨੀਆਂ ਪੈਣੀਆਂ ਸੀ, ਪਰ ਉਹ ਰਿਲੀਜ਼ ਨਹੀਂ ਕੀਤੀਆਂ ਗਈਆਂ। ਜੀ, ਸੋ ਕਾਨੂੰਨ ਦੀ ਸ਼ਰੇਆਮ ਧੱਜੀਆਂ ਉਡਾ ਰਿਹਾ ਆ। ਕਾਨੂੰਨ ਦਾ ਰਖਵਾਲਾ ਡਿਪਾਰਟਮੈਂਟ ਆਫ ਜਸਟਿਸ, ਜਿਹਦਾ ਕੰਮ ਆ ਮੁਲਕ ਦੇ ਵਿੱਚ ਇਨਸਾਫ ਨੂੰ ਜਿਹੜਾ ਉਹ ਦਿਵਾਉਣਾ। ਖੁਦ ਜਿਹੜੇ ਬਣਾਏ ਗਏ ਕਾਨੂੰਨ ਨੂੰ ਉਹਨਾਂ ਨੇ ਛਿੱਕੇ ਜਿਹੜਾ ਉਹ ਟੰਗਿਆ ਹੋਇਆ ਆ। ਇੰਨਾ ਕੁ ਜ਼ਿਆਦਾ ਬੈਕਲੈਸ਼ ਦਾ ਸਾਹਮਣਾ ਕਰਨਾ ਪਿਆ। ਜਿਹੜੀਆਂ ਤਸਵੀਰਾਂ 130 ਪੇਜਾਂ ਦਾ ਇੱਕ ਡਾਕੂਮੈਂਟ ਜਵੇਂ ਕਾਲਾ ਕਰਕੇ ਇਹਨਾਂ ਨੇ ਘੱਲਤਾ। ਬਹੁਤ ਸਾਰੀਆਂ ਜਿਹੜੀਆਂ ਤਸਵੀਰਾਂ ਜਿਨ੍ਹਾਂ 'ਚ ਟਰੰਪ ਹੋਣੀ ਆ, ਉਹ ਇਹਨਾਂ ਨੇ ਸਾਰੀਆਂ ਕਾਲੀਆਂ ਕਰਤੀਆਂ ਤੇ ਕਲਿੰਟਨ ਨੂੰ ਜਿਹੜਾ ਆ ਉਹਨਾਂ ਨੇ ਜ਼ਿਆਦਾ ਜਿਹੜਾ ਉਭਾਰ ਕੇ ਜਿਹੜਾ ਦਿਖਾਇਆ। ਨੋ ਡਾਊਟ ਜੇ ਕਲਿੰਟਨ ਉਸ ਦੇ ਵਿੱਚ ਦੋਸ਼ੀ ਹੈ ਤੇ ਉਸਨੂੰ ਉਸਦਾ ਜਿਹੜੀ ਸਜ਼ਾ ਉਹ ਮਿਲੇ, ਪਰ ਇਹਦਾ ਵੱਲੋਂ ਵੇ ਥੋੜੀ ਵੀ ਜਿਹੜਾ ਤੁਸੀਂ ਮੌਜੂਦਾ ਰਾਸ਼ਟਰਪਤੀ ਬੈਠਾ ਹੈ ਵੀ ਉਹਨੂੰ ਤੁਸੀਂ ਹੁਣ ਬਚਾ ਲੈਣਾ ਹੈ ਉਸ ਕਾਲੀ ਜਿਹੜੀ ਕਾਲਖ ਦੇ ਜਿਹੜਾ ਉਹ ਪਿੱਛੇ। ਇੱਦਾਂ ਨਹੀਂ ਹੋਣਾ, ਉਹਦੇ ਨਾਲ ਸਗੋਂ ਦਾਗਦਾਰ ਜਿਹੜਾ ਉਹ ਜ਼ਿਆਦਾ ਬਣ ਜਾਂਦਾ ਹੈਗਾ ਆ। ਸੋ ਸਥਿਤੀ ਇੱਦਾਂ ਦੀ ਬਣੀ ਵੀ ਉਹਨਾਂ ਨੂੰ ਕੁਛ ਕੁ ਜਿਹੜੀਆਂ ਤਸਵੀਰਾਂ ਜਿਨ੍ਹਾਂ 'ਚ ਟਰੰਪ ਦੀ ਫੋਟੋ ਹੈਗੀ ਆ ਉਸ ਨੂੰ ਦੁਬਾਰਾ ਜਾਰੀ ਜਿਹੜਾ ਉਹ ਕਰਨਾ ਪੈ ਗਿਆ। ਸੋ ਇੱਕ ਪਾਸੇ ਤਾਂ ਇਹ ਕਹਿੰਦੇ ਵੀ ਤੁਸੀਂ ਸਾਰੇ ਜਣੇ ਕਾਨੂੰਨ ਦੀ ਪਾਲਣਾ ਕਰੋ ਤੇ ਆਪਣੇ ਬਣਾਏ ਗਏ ਕਾਨੂੰਨ ਨੂੰ ਇਹ ਖੁਦ ਪਾਲਣ ਕਰਨ ਦੇ ਵਿੱਚ ਪਿੱਛੇ ਜਿਹੜੇ ਉਹ ਹੱਥ
ਖਿੱਚ ਰਹੇ ਹੈਗੇ ਆ। ਸੋ ਡਿਪਾਰਟਮੈਂਟ ਆਫ ਜਸਟਿਸ ਨੇ ਉਹ ਜਿਹੜੀਆਂ ਕੁਝ ਤਸਵੀਰਾਂ ਰਿਸਟੋਰ ਕਰ ਦਿੱਤੀਆਂ ਜਿਨ੍ਹਾਂ ਦੇ ਵਿੱਚ ਟਰੰਪ ਹੁਣੀ ਨਜ਼ਰ ਆ ਰਹੇ ਸੀ, ਜਿਹੜੀਆਂ ਇਹਨਾਂ ਨੇ ਬਲੈਕ ਆਊਟ ਕਰਕੇ ਜਿਹੜੀਆਂ ਉਹ ਘੱਲੀਆਂ ਸੀਗੀਆਂ। ਸੋ ਕਹਿੰਦੇ ਵੀ ਕੰਟੈਂਪਟ ਦਾ, ਜਿੱਦਾਂ ਹਰਜੋਤ ਸਿੰਘ ਜੀ ਨੇ ਜ਼ਿਕਰ ਕੀਤਾ, ਵੀ ਕਹਿੰਦੇ ਵੀ ਕੰਟੈਂਪਟ ਦਾ ਜਿਹੜਾ ਮਸਲਾ ਆ ਇਹਨਾਂ ਦੇ ਉਲਟ ਡਿਪਾਰਟਮੈਂਟ ਆਫ ਜਸਟਿਸ ਦੇ ਉਲਟ ਲਿਆਂਦਾ ਜਾਊਗਾ। ਹੁਣ ਕਮਾਲ ਦੀ ਗੱਲ ਹੋਊਗੀ, ਜਿਹਦੇ ਉਲਟ ਮੁਕੱਦਮਾ ਲਿਆਉਣਾ ਆ ਉਹਦੇ ਅੰਡਰ ਹੀ ਸਾਰੀ ਜਿਹੜਾ ਜਸਟਿਸ ਸਿਸਟਮ ਜਿਹੜਾ ਉਹ ਚੱਲੂਗਾ। ਪ੍ਰੋਸੀਕਿਊਟਰ, ਡਿਫੈਂਡੈਂਟ ਕੌਣ ਹੋਊਗਾ, ਕਿਵੇਂ ਹੋਊਗਾ, ਇਹ ਇੱਕ ਬੜਾ ਮਸਲਾ ਜਿਹੜਾ ਬਣੂਗਾ। ਪਰ ਇਹ ਵੀ ਕਾਂਗਰਸ ਆਪਣੇ ਪੱਧਰ ਦੇ ਉੱਤੇ ਉਹਨਾਂ ਨੂੰ ਕੰਟੈਂਪਟ ਦੇ ਵਿੱਚ ਜਿਹੜੀ ਉਹ ਰੱਖ ਸਕਦੀ ਹੈ। ਸੋ ਇਹ ਬਿਊਟੀ ਹੈਗੀ ਆ ਅਮਰੀਕਨ ਜਿਹੜੇ ਉਹ ਸਿਸਟਮ ਦੀ, ਜਿੱਥੇ ਜੁਡੀਸ਼ੀਅਲ ਬ੍ਰਾਂਚ ਵੱਖਰੀ ਆ, ਐਡਮਿਨਿਸਟ੍ਰੇਟਿਵ ਬ੍ਰਾਂਚ ਵੱਖਰੀ ਆ, ਲਾਅ ਮੇਕਰਸ ਦੀ ਬ੍ਰਾਂਚ ਜਿਹੜੀ ਉਹ ਵੱਖਰੀ, ਉਹ ਆਪੋ ਆਪਣੇ ਪੱਧਰ ਦੇ ਉੱਤੇ ਅਲੱਗ ਫੈਸਲੇ, ਨਿਰਣੇ ਜਿਹੜੇ ਆ ਉਹ ਲੈ ਸਕਦੇ ਨੇ। ਤੇ ਇਸੇ ਲਈ ਜਿਹੜੀ ਕਾਂਗਰਸ ਆ, ਜਦੋਂ ਆਪਾਂ ਦੇਖਿਆ ਵੀ ਜਿਹੜਾ ਸਟੀਵ ਬੈਨਨ ਨੇ ਵੀ ਕੁਝ ਮਹੀਨੇ ਜੇਲ੍ਹ 'ਚ ਕੱਟੇ ਸੀਗੇ, ਉਹ ਕੰਟੈਂਪਟ ਆਫ ਕਾਂਗਰਸ ਦੇ ਰੂਪ ਦੇ ਵਿੱਚ ਸੀਗੇ। ਉਦੋਂ ਉਹਨਾਂ ਨੇ ਕਾਂਗਰਸ ਦੀ ਗੱਲ ਨਾ ਮੰਨਣ ਕਰਕੇ ਕਾਂਗਰਸ ਨੇ ਹੀ ਜਿਹੜੀ ਉਹਨਾਂ ਨੂੰ ਬਾਅਦ 'ਚ ਇਵੈਂਚੁਅਲੀ ਇਹ ਸਜ਼ਾ ਜਿਹੜੀ ਉਹ ਸੁਣਾਈ ਸੀ, ਤੇ ਫਿਰ ਉਸ ਨੂੰ ਅਦਾਲਤ ਨੇ ਅਪਹੋਲਡ ਕਰ ਦਿੱਤਾ ਸੀਗਾ। ਸੋ ਇਹ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚ ਅੱਗੇ ਕੀ ਜਿਹੜਾ ਉਹ ਬਣਨ ਜਾ ਰਿਹਾ ਆ। ਸੋ ਜੇ ਕ੍ਰਿਟਿਕਸ ਦੀਆਂ ਓਵਰਆਲ ਦੂਰੋਂ ਦੇਖੋ, ਬਾਜ਼ ਆਖਣੇ ਨਾਲ ਦੇਖੋ, ਤਾਂ ਬਿਗੇਸਟ ਕਵਰ ਅਪ ਦੇ ਤੌਰ ਦੇ ਉੱਤੇ ਮੌਜੂਦਾ ਪ੍ਰਸ਼ਾਸਨ ਦੇ ਦੁਆਰਾ ਜਿਹੜਾ ਉਹ ਚੱਲ ਰਿਹਾ ਆ। ਇਹਦੇ ਵਿੱਚ ਇਹਨਾਂ ਨੇ ਇਹ ਦਾਅਵਾ ਜਿਹੜਾ ਉਹ ਠੋਕਿਆ, ਕਹਿੰਦੇ ਵੀ ਜਿਹੜੇ ਕਈ ਇੰਡੀਵਿਜੂਅਲ, ਕਈ ਪੋਲੀਟੀਕਲ ਜਿਹੜੇ ਬੰਦੇ ਆ ਉਹਨਾਂ ਨੂੰ ਬਚਾਉਣ ਖਾਤਰ ਬਲੈਕ ਆਊਟ ਕੀਤਾ। ਪਰ ਜਦੋਂ ਕਲਿੰਟਨ ਦੀ ਵਾਰੀ ਆਈ, ਉਦੋਂ ਕਹਿੰਦੇ ਵੀ ਨਹੀਂ, ਉਦੋਂ ਕੋਈ ਲੋੜ ਨਹੀਂ ਉਸ ਨੂੰ ਬਚਾਉਣ ਦੀ, ਉਹ ਇੰਡੀਵਿਜੂਅਲ ਤੇ ਪੋਲੀਟੀਕਲ ਬੰਦਾ ਜਿਹੜਾ ਨਹੀਂ ਹੈ, ਕਿਉਂਕਿ ਉਹ ਵਿਰੋਧੀ ਪਾਰਟੀ ਚੋਂ ਆ, ਇਸ ਲਈ ਉਸ ਨੂੰ ਸ਼ਰੇਆਮ ਜਿਹੜਾ ਉਹ ਨਸ਼ਰ ਕਰ ਦਿੱਤਾ ਗਿਆ। ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਈ। ਪਰ ਜਦੋਂ ਮੌਜੂਦਾ ਰਾਸ਼ਟਰਪਤੀ ਦੀ ਗੱਲ ਆਈ, ਉਦੋਂ ਉਹਨਾਂ ਨੇ ਸਾਰਾ ਕੁਝ ਜਿਹੜੀ ਉਹ ਕਾਲਕ ਉਸ ਦੇ ਉੱਤੇ ਜਿਹੜੀ ਉਹ ਲਾ ਦਿੱਤੀ ਆ। ਸੋ ਇਹ ਬਲੈਕ ਆਊਟ ਕਰਨ ਦੇ ਨਾਲ ਇਨਫੈਕਟ ਇਹ ਜਿਹੜਾ ਦਾਗ ਆ ਹਰਜੋਤ ਸਿੰਘ ਜੀ, ਇਹਨਾਂ ਉੱਤੇ ਜ਼ਿਆਦਾ ਜਿਹੜਾ ਉਹ ਲੱਗਾ, ਜ਼ਿਆਦਾ ਜਿਹੜਾ ਕ੍ਰਿਟਿਸਿਜ਼ਮ ਇਹਨਾਂ ਦਾ ਹੋ ਰਿਹਾ, ਆਲੋਚਨਾ ਇਹਨਾਂ ਨੂੰ ਉਸ ਦਾ ਜ਼ਿਆਦਾ ਜਿਹੜਾ ਉਹ ਸਾਹਮਣਾ ਕਰਨਾ ਜਿਹੜਾ ਉਹ ਪੈ ਰਿਹਾ ਹੈਗਾ ਆ। ਅਟਾਰਨੀ ਜਨਰਲ ਜਿਹੜੇ ਪੈਮ ਬੌਂਡੀ ਆ, ਤੇ ਜਿਹੜੇ ਡਿਪਟੀ ਅਟਾਰਨੀ ਜਨਰਲ ਟੌਡ ਬਲੈਂਚ, ਵੀਕਐਂਡ ਦੇ ਉੱਤੇ ਟੌਡ ਬਲੈਂਚ ਵਿਚਾਰੇ ਵੱਖ-ਵੱਖ ਟੀਵੀਆਂ ਦੇ ਉੱਤੇ ਜਾਂਦੇ ਰਹੇ, ਵੱਖ-ਵੱਖ ਇੰਟਰਵਿਊਜ਼ ਜਿਹੜੀਆਂ ਉਹ ਕਰਦੇ ਰਹੇ, ਤੇ ਕਿਹਾ ਵੀ ਨਹੀਂ ਜੀ ਅਸੀਂ ਤਾਂ ਪੂਰੀ ਤਰ੍ਹਾਂ ਕੰਪਲਾਈ ਕਰ ਰਹੇ ਹਾਂ। ਪਰ ਉਹਦਾ ਜਵਾਬ ਉਹਨਾਂ ਦੇ ਕੋਲ ਕੋਈ ਖਾਸ ਨਹੀਂ ਸੀਗਾ ਵੀ ਕੀ ਗੱਲ ਤੁਸੀਂ ਅੱਧੀਆਂ ਫਾਈਲਾਂ ਰਿਲੀਜ਼ ਕੀਤੀਆਂ, ਅੱਧੀਆਂ ਨਹੀਂ ਕੀਤੀਆਂ, ਵੀ ਕਾਨੂੰਨ ਦੀ ਉਲੰਘਣਾ ਤੁਸੀਂ ਆਪ ਜਿਹੜੀ ਉਹ ਕਰ ਰਹੇ ਆ। ਸੋ ਜਿਹੜੇ ਟੌਡ ਬਲੈਂਚ ਆ, ਉਹਨਾਂ ਨੇ ਉਸ ਚੀਜ਼ ਨੂੰ ਪਹਿਲੋਂ ਨਕਾਰਿਆ ਵੀ ਜਿਹੜੀਆਂ ਫੋਟੋਆਂ ਆ ਅਸੀਂ ਨਹੀਂ ਰਿਮੂਵ ਜਿਹੜੀਆਂ ਕੀਤੀਆਂ ਜਿਨ੍ਹਾਂ ਵਿੱਚ ਟਰੰਪ ਹੁਣਾਂ ਦੀ ਇਮੇਜ ਜਿਹੜੀ ਆਉਂਦੀ ਆ, ਪਰ ਬਾਅਦ ਦੇ ਵਿੱਚ ਉਸ ਨੂੰ ਰਿਸਟੋਰ ਕਰਕੇ ਬੇਸਿਕਲੀ ਮੰਨ ਵੀ ਗਏ ਵੀ ਹਾਂ ਅਸੀਂ ਇਹ ਕਵਰ ਅਪ ਟਰੰਪ ਹੁਣਾਂ ਦੇ ਕਹਿ ਲਓ ਵੀ ਕਹੇ ਤੇ ਕੀਤਾ, ਜਾਂ ਉਹਨਾਂ ਦੀ ਛਵੀ ਨੂੰ ਬਚਾਉਣ ਖਾਤਰ ਜਿਹੜਾ ਉਹ ਕੀਤਾ ਹੈ। ਸੋ ਇਹ ਪਤਾ ਤਾਂ ਲੱਗ ਹੀ ਰਿਹਾ ਆ ਵੀ ਕੀ ਜਿਹੜਾ ਚੱਲ ਰਿਹਾ। ਆਪਾਂ ਪਹਿਲਾਂ ਵੀ ਉਦੋਂ ਗੱਲ ਕਰਦੇ ਰਹੇ ਵੀ ਇਹ ਕੁਝ ਵੀਕ ਪਹਿਲਾਂ ਦੀ ਹਰਜੋਤ ਸਿੰਘ ਦੀ ਖਬਰ ਸੀਗੀ ਵੀ $1 ਮਿਲੀਅਨ ਤੋਂ ਵੱਧ ਖਰਚਾ ਕੀਤਾ ਹੈ FBI ਨੇ ਓਵਰ ਟਾਈਮ ਦੇ ਵਿੱਚ ਆਪਣੇ EMPLOYEES ਦੇ ਉੱਤੇ। ਇਹ ਜਿਹੜੇ ਡਾਕੂਮੈਂਟਸ ਆ ਉਹਨਾਂ ਨੂੰ ਰਿਡੈਕਟ ਕਰਨ ਦੇ ਲਈ, ਯਾਨੀ ਕਿ ਉਹ ਜਿਹੜੀ ਕਾਲਕ ਉੱਤੇ ਲਾਈ ਜਾਂਦੀ ਆ, ਜਿਹੜਾ ਬਲੈਕ ਆਊਟ ਕੀਤਾ ਜਾਂਦਾ ਆ, ਉਹਦੇ ਲਈ $1 ਮਿਲੀਅਨ ਤੋਂ ਵੱਧ ਖਰਚਿਆ ਆ ਡਿਪਾਰਟਮੈਂਟ ਆਫ ਜਸਟਿਸ ਨੇ, ਵੀ ਕਿਹੜੀਆਂ ਚੀਜ਼ਾਂ ਨੂੰ ਜਿਹੜਾ ਇਹਨਾਂ ਨੇ ਨਸ਼ਰ ਕਰਨਾ ਤੇ ਕਿਹੜੀਆਂ ਚੀਜ਼ਾਂ ਨੂੰ ਲੁਕਾਉਣਾ। ਨਸ਼ਰ ਦੇ ਨਾਲੋਂ ਵੱਧ ਲੁਕਾਉਣ ਦੇ ਉੱਤੇ ਜਿਹੜਾ ਜ਼ੋਰ ਇਹਨਾਂ ਨੇ ਲਾਇਆ ਆ। ਸੋ ਉਹ ਚੀਜ਼ਾਂ ਜਿਹੜੀਆਂ ਉਹ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਹੈਗੀਆਂ ਆ। ਸੋ ਜਿਹੜੀਆਂ ਔਰਤਾਂ ਆ, ਉਹ ਕਹਿੰਦੇ ਵੀ ਅਸੀਂ ਇਹਨਾਂ ਦਾ ਇਹ ਦਾਵਾ ਸੀਗਾ ਵੀ ਜਿਹੜੀਆਂ ਔਰਤਾਂ ਆ, ਜਿਹੜੀਆਂ ਵਿਕਟਮ ਆ, ਅਸੀਂ ਉਹਨਾਂ ਦੀ ਆਈਡੈਂਟਿਟੀ ਬਚਾਉਣ ਖਾਤਰ ਇਹ ਸਾਰਾ ਕੁਝ ਕਰ ਰਹੇ ਆ, ਤੇ ਫਿਰ ਰਿਸਟੋਰ ਕਰਤਾ। ਫਿਰ ਉਹਨਾਂ ਦਾ ਕੋਈ ਜਵਾਬ ਕੋਈ ਨਹੀਂ ਵੀ ਹੁਣ ਇਹ ਚੱਕਰ ਜਿਹੜਾ ਇਸ ਦੇ ਵਿੱਚ ਪੈ ਕੀ ਜਿਹੜਾ ਹੋ ਰਿਹਾ ਹੈਗਾ ਆ। ਗੈਸਲੀਨ ਮੈਕਸਵੈਲ ਜਿਹੜੀ ਕਨਵਿਕਟਡ ਕੰਪਲਿਸ ਆ ਸੈਕਸ ਅਫੈਂਡਰ ਜੈਫਰੀ ਐਪਸਟੀਨ ਦੀ, ਉਹਦੇ ਨਾਲ ਸੰਬੰਧਿਤ ਜਿਹੜੀਆਂ ਬਹੁਤ ਸਾਰੀਆਂ ਡਾਕੂਮੈਂਟਸ ਆ ਉਹ ਸਾਹਮਣੇ ਆ ਰਹੇ ਆ। ਅਜੇ ਅੱਧੇ ਡਾਕੂਮੈਂਟਸ ਜਿਹੜੇ ਕਹਿੰਦੇ ਵੀ ਆਏ ਆ, ਅੱਧੇ ਮੰਨੇ ਜਾ ਰਹੇ ਆ। ਕਾਫੀ ਜ਼ਿਆਦਾ ਜਿਹੜੇ ਡਾਕੂਮੈਂਟ ਆ ਉਹ ਅਜੇ ਇਸ ਤਰੀਕੇ ਦੇ ਨਾਲ ਉਸ ਨੂੰ ਜਿਹੜਾ ਉਹ ਕੱਢਿਆ ਜਿਹੜਾ ਉਹ ਜਾਵੇਗਾ। ਸੋ ਉਸ ਦੇ ਉੱਤੇ ਉਹਦੇ ਪ੍ਰਤੀ ਜਿਹੜਾ ਦਬਾਅ ਹੈ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਜਿਹੜਾ ਉਹ ਬਣ ਰਿਹਾ ਹੈਗਾ ਆ। ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਆ, ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੀ ਉਸ ਤਸਵੀਰ ਨੂੰ ਫਲੈਗ ਜਿਹੜਾ ਉਹ ਕੀਤਾ ਸੀਗਾ, ਵੀ ਕਹਿੰਦੇ ਵੀ ਵਿਕਟਮਸ ਨੂੰ ਪ੍ਰੋਟੈਕਟ ਕਰਨ ਖਾਤਰ ਜਿਹੜੀ ਉਹ ਤਸਵੀਰ ਆ ਇਸ ਤਰੀਕੇ ਦੇ ਨਾਲ ਜਿਹੜੀ ਉਹ ਲਿਆਂਦੀ ਹੈਗੀ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਹੁਣ ਅੱਗੇ ਹੋਰ ਬਣਦਾ ਹੈਗਾ ਆ। ਫੈਡਰਲ ਇਨਵੈਸਟੀਗੇਸ਼ਨ ਦੇ ਵਿੱਚ ਰੈਕਰਡਸ ਫਾਲਸੀਫਾਈ ਕਰਨੇ ਜਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੋ ਇਸ ਟਾਈਮ ਸਾਹਮਣੇ ਆ ਰਹੀਆਂ ਆ, ਇਹ ਕਿੱਥੇ ਤੱਕ ਅੱਗੇ ਜਿਹੜੀ ਉਹ ਗੱਲ ਜਾਂਦੀ ਆ, ਉਹ ਹੁਣ ਦੇਖਣਾ ਰਹੇਗਾ।
ਜੀ ਸਰੋਤਿਓ, ਬਿਲਕੁਲ ਬਹੁਤ ਸਾਰੀਆਂ ਇੰਪੋਰਟੈਂਟ ਖਬਰਾਂ ਅੱਜ ਆਪਾਂ ਕਵਰ ਕਰਨੀਆਂ। ਇਮੀਗ੍ਰੇਸ਼ਨ ਨੂੰ ਲੈ ਕੇ, ਗ੍ਰੀਨਲੈਂਡ ਨੂੰ ਲੈ ਕੇ, ਵੈਨਜ਼ੂਏਲਾ ਨੂੰ ਲੈ ਕੇ ਸਾਰੀਆਂ। ਸੋ ਵੱਧ ਤੋਂ ਵੱਧ ਜਿਹੜੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ, ਸਾਰਿਆਂ ਨੂੰ ਕਹੋ ਵੀ 15 ਦੇ 15 AM FM ਸਟੇਸ਼ਨ ਜਿਹੜੇ ਆ ਉਹ ਟਿਊਨ ਅਪ ਕਰ ਲਓ, ਜਾਂ ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰ ਲਓ। ਜਿਹੜੇ ਇੰਡੀਆ ਦੇ ਵਿੱਚ ਨਹੀਂ ਦੇਖ ਸਕਦੇ, ਉਹ ਪੰਜਾਬੀ TV USA ਦੀ ਜਿਹੜੀ ਐਪ ਆ ਉਸ ਨੂੰ ਡਾਊਨਲੋਡ ਕਰ ਸਕਦੇ ਹੋ। ਅਗਲੀ ਖਬਰ ਵੱਲ ਚੱਲੀਏ ਤੇ CBS ਨੇ ਇੱਕ 60 ਮਿੰਟਾਂ ਦੀ ਡਾਕੂਮੈਂਟਰੀ ਜਿਹੜੀ ਆ ਉਹ ਕੱਲ ਰਿਲੀਜ਼ ਕਰਨੀ ਸੀ। ਖਾਸ ਕਰਕੇ ਜਿਹੜੇ ਇਮੀਗ੍ਰੈਂਟਸ ਆ, ਇਲੀਗਲ ਇਮੀਗ੍ਰੈਂਟਸ ਕਹਿ ਲਓ, ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈਗਾ, ਪਰ ਉਸ ਨੂੰ ਐਨ ਲਾਸਟ ਮਿੰਟ ਤੇ ਜਿਹੜਾ ਆ ਉਹ ਰੋਕ ਦਿੱਤਾ ਗਿਆ। ਉਸ ਡਾਕੂਮੈਂਟਰੀ ਦੇ ਵਿੱਚ ਇਹ ਸ਼ੋਅ ਕੀਤਾ ਗਿਆ ਸੀ ਵੀ ਜਿਹੜੇ ਵੈਨਜ਼ੂਏਲਨ ਨੂੰ ਡਿਪੋਰਟ ਕੀਤਾ ਜਾ ਰਿਹਾ ਹੈਗਾ, ਉਹ ਕਿੱਦਾਂ ਦੀ ਕੰਡੀਸ਼ਨ ਦੇ ਵਿੱਚ ਰਹਿ ਰਿਹਾ, ਵੀ ਹੌਰਿਫਿਕ ਟ੍ਰੀਟਮੈਂਟ ਉਹਨਾਂ ਦੀ ਪ੍ਰਿਜ਼ਨ ਦੇ ਵਿੱਚ ਹੋ ਰਹੀ ਹੈਗੀ ਆ। ਇਹ ਸਾਰਾ ਕੁਝ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਇੰਟਰਫੀਰੈਂਸ ਕਰਕੇ ਹੋਇਆ ਹੈਗਾ। ਸੋ ਇਹ ਤੋਂ ਲੱਗਦਾ ਵੀ ਫੌਕਸ ਤੋਂ ਬਾਅਦ ਜਿਹੜਾ CBS ਨਿਊਜ਼ ਆ ਉਹ ਵੀ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ ਚਲਾ ਗਿਆ ਹੈਗਾ ਆ। ਬਹੁਤ ਸਾਰੇ ਜਿਹੜੇ CBS ਦੇ EMPLOYEES ਆ ਉਹ ਥ੍ਰੈਟ ਵੀ ਕਰ ਰਹੇ ਆ ਵੀ ਅਸੀਂ ਜਿਹੜੀ ਆ ਜੌਬ ਛੱਡ ਦੇਣੀ ਹੈ। ਤਾਂ ਸ਼ਰੇਆਮ ਜਿਹੜਾ ਧੱਕਾ ਹੋ ਰਿਹਾ ਆ ਵਾਈਟ ਹਾਊਸ ਵੱਲੋਂ ਕਿਲ ਸਵਿਚ, ਇਹ ਕਹਿੰਦਾ ਐਂਡ ਮਿੰਟ ਤੇ, ਜਿੱਦਾਂ ਕੱਲ ਡਾਕੂਮੈਂਟਰੀ ਰਿਲੀਜ਼ ਹੋਣੀ ਸੀ 60 ਮਿੰਟਸ ਦੇ ਵਿੱਚ, ਤੇ ਉਸ ਨੂੰ ਰੋਕ ਦਿੱਤਾ ਗਿਆ ਹੈਗਾ। ਕਹਿੰਦੇ ਵੀ ਇੱਕ ਜਿਹੜੀ ਡੀਲ ਚੱਲ ਰਹੀ ਹੈਗੀ ਆ ਇਹ ਵੱਡੀਆਂ ਕੰਪਨੀਆਂ ਦੀ ਮਰਜਰ ਨੂੰ ਲੈ ਕੇ, ਉਹ ਜਿਹੜਾ ਮੇਨ ਕਾਰਨ ਇਹਦੇ ਵਿੱਚ ਬਣਿਆ ਹੈਗਾ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਸ ਨੂੰ ਅਪਰੂਵ ਕਰਨਾ ਹੈਗਾ ਆ। ਗਵਰਨਮੈਂਟ ਦਾ ਇਸ ਤਰ੍ਹਾਂ ਸਾਇਲੈਂਸ ਕਰਨਾ, ਇਹ ਉਹ ਵੀ ਅਮਰੀਕਾ ਦੇ ਵਿੱਚ ਇਹ ਕਈਆਂ ਨੂੰ ਪਚ ਨਹੀਂ ਰਿਹਾ, ਇਹ ਬਹੁਤ ਔਖਾ ਹੈਗਾ ਆ। ਸੋ ਐਲ ਸੈਲਵਾਡੋਰ ਦੀ ਸਭ ਤੋਂ ਜਿਹੜੀ ਨੋਟੋਰੀਅਸ ਪ੍ਰਿਜ਼ਨ ਆ, ਸਭ ਤੋਂ ਜਿਹੜੀ ਗੰਦੀ ਜੇਲ੍ਹ ਹੈਗੀ ਆ, ਸੈਂਟਰੋ ਡੇ ਕਨਫੀਮੈਂਟੋ ਦੇ ਟੈਰਰਿਜ਼ਮ, ਜਿੱਥੇ ਟੈਰਰਿਸਟ ਨੂੰ ਟੌਪ ਆਫ ਦਾ ਜਿਹੜੇ ਆਪਾਂ ਕਹਿ ਸਕਦੇ ਕ੍ਰਿਮੀਨਲਸ ਆ ਉਹਨਾਂ ਨੂੰ ਰੱਖਿਆ ਜਾਂਦਾ, ਉੱਥੇ ਇਮੀਗ੍ਰੈਂਟਸ ਨੂੰ ਜਿਹੜਾ ਡਿਪੋਰਟ ਕੀਤਾ ਜਾ ਰਿਹਾ, ਜਿਨ੍ਹਾਂ ਦੇ ਵਿੱਚ ਕਈਆਂ ਦਾ ਕ੍ਰਾਈਮ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਹੈਗੀ। ਕਿਸ ਤਰ੍ਹਾਂ ਉੱਥੇ ਸੈਕਸ਼ੂਅਲ ਅਸੌਲਟ ਹੁੰਦੇ ਆ, ਹੋਰ ਅਸੌਲਟ ਹੁੰਦੇ ਹੈਗੇ ਆ। ਸੋ ਐਂਡ ਮਿੰਟ ਦੇ ਉੱਤੇ ਆ ਕੇ ਇਸ ਜਿਹੜੀ ਡਾਕੂਮੈਂਟਰੀ ਆ ਉਸ ਨੂੰ ਰੋਕ ਦਿੱਤਾ ਗਿਆ। ਜੀ, CBS ਨੇ ਰੀਸੈਂਟਲੀ ਸੈਟਲਮੈਂਟ ਕੀਤੀ ਸੀ ਟਰੰਪ ਪ੍ਰਸ਼ਾਸਨ ਦੇ ਨਾਲ, ਕਿੰਨੇ ਮਿਲੀਅਨ ਜਿਹੜੇ ਉਹ ਡਾਲਰ ਦੀ ਜਿਹੜੀ ਉਹ ਲੈ ਕੇ। ਸੋ ਹੁਣ ਇਹਨਾਂ ਦੇ ਉੱਤੇ ਵੀ ਜਿਹੜਾ ਹਰਜੋਤ ਸਿੰਘ ਜੀ ਖਾਸਾ ਦਬਾਅ ਜਿਹੜਾ ਆ ਉਹ ਬਣਿਆ ਪਿਆ ਆ। ਸੋ ਦੂਜੇ ਜਿਹੜੇ ਪੱਤਰਕਾਰ ਜਾਂ ਕਹਿ ਲਓ ਵੀ ਦੂਜੀਆਂ ਜਿਹੜੀਆਂ ਸੰਸਥਾਵਾਂ, ਉਹ ਕਹਿ ਰਹੇ ਆ ਵੀ ਗੋਡੇ ਟੇਕ ਗਏ ਆ CBS ਨਿਊਜ਼ ਵਾਲੇ, 60 ਮਿੰਟਸ ਵਾਲੇ, ਜਦਕਿ CBS ਵਾਲੇ ਇਹ ਦਾਅਵਾ ਕਰ ਰਹੇ ਵੀ ਨਹੀਂ, ਅਜੇ ਸਾਨੂੰ ਥੋੜ੍ਹੀਆਂ ਉਹਦੀਆਂ ਹੋਰ ਇੰਟਰਵਿਊਜ਼ ਕਰਨੀਆਂ ਸੀਗੀਆਂ, ਇਸ ਲਈ ਇਸ ਨੂੰ ਇਹਨਾਂ ਨੇ ਅੱਗੇ ਜਿਹੜਾ ਉਹ ਪਾਇਆ ਆ। ਸੀਕੋਟ ਦਾ ਮਾਮਲਾ ਸਭ ਨੂੰ ਹੀ ਪਤਾ ਵੀ ਕਿੰਨਾ ਜ਼ਿਆਦਾ ਭਖਿਆ ਹੋਇਆ ਸੀਗਾ। ਕਿਲਮਰ ਜਿਹੜਾ ਗਾਰਸੀਆ ਆ, ਬਰੇਗੋ ਕਿਲਮਰ ਗਾਰਸੀਆ ਵਾਲਾ ਆ, ਉਹਨੂੰ ਵੀ ਇੱਥੇ ਹੀ ਘੱਲਿਆ ਗਿਆ ਸੀ। ਫਿਰ ਉਹ ਜਿਸ ਸੂਬੇ ਦਾ ਸੀ ਉਹਦਾ ਸੈਨੇਟਰ ਉੱਥੇ ਜਾ ਕੇ ਉਸਨੂੰ ਮਿਲ ਕੇ ਆਇਆ, ਇਵੈਂਚੁਅਲੀ ਵਾਪਸ ਉਸਨੂੰ ਲੈ ਆਂਦਾ ਗਿਆ ਸੀਗਾ। ਤੇ ਹੁਣ ਵੱਖ-ਵੱਖ ਜਿਹੜੇ ਹੋਰ ਕੇਸ ਉਹਦੇ ਉੱਤੇ ਜਿਹੜੇ ਉਹ ਚੱਲ ਰਹੇ ਆ, ਹਿਊਮਨ ਟ੍ਰੈਫਿਕਿੰਗ ਤੇ ਹੋਰ ਵਗੈਰਾ ਜਿਹੜੇ ਦੇ ਜ਼ਰੀਏ ਜਿਹੜੇ ਉਸ ਨੂੰ ਫੇਰ ਡਿਪੋਰਟ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਚੱਲ ਰਹੀਆਂ ਆ। ਸੋ ਐਡਮਿਨਿਸਟ੍ਰੇਸ਼ਨ ਦੇ ਕੋਲ ਇੰਨਾ ਅਖਤਿਆਰ ਆ ਵੀ ਕਿਹੜੀ ਖਬਰ ਜਾਵੇ, ਕਿਹੜੀ ਜਿਹੜੀ ਉਹ ਨਾ ਜਾਵੇ। ਇਹ ਇੱਕ ਬੜੀ ਅਫਸੋਸ ਵਾਲੀ ਗੱਲ ਆ ਹਰਜੋਤ ਸਿੰਘ ਜੀ। ਫਿਰ ਤਾਂ ਫਰੀਡਮ ਆਫ ਸਪੀਚ ਤੇ ਪ੍ਰੈਸ ਦੀ ਜਿਹੜੀ ਆਜ਼ਾਦੀ ਆ ਉਹ ਤਾਂ ਫਿਰ ਛਿੱਕੇ ਜਿਹੜੀ ਉਹ ਟੰਗ ਹੋ ਜੂਗੀ ਜੇ ਐਡਮਿਨਿਸਟ੍ਰੇਸ਼ਨ ਦੇ ਹਿਸਾਬ ਦੇ ਨਾਲ ਹੀ ਖਬਰਾਂ ਜਿਹੜੀਆਂ ਚੱਲਣਗੀਆਂ। ਫਿਰ ਇੱਥੇ ਦੇ ਤੇ ਜਿਹੜੇ ਮੁਲਕ 'ਚੋਂ ਆਪਾਂ ਆਏ ਉਹਦੇ ਵਿੱਚ ਫਿਰ ਕੋਈ ਬੜਾ ਫਰਕ ਨਹੀਂ ਜਿਹੜਾ ਉਹ ਬਚੂਗਾ। ਇਹ ਹੁਣ ਦਾਅਵਾ ਜਿਹੜੇ ਉਹ ਵੱਖੋ ਵੱਖਰੇ ਪੱਧਰ ਦੇ ਉੱਤੇ ਜਿਹੜਾ ਉਹ ਕਰ ਰਹੇ ਆ। ਸੋ ਜਿਹੜੀ ਇਸ ਤਰੀਕੇ ਦੇ ਨਾਲ ਜਿਹੜੇ ਅਲਫੋਂਸੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਉਹ ਕਹਿ ਰਹੇ ਸੀ ਵੀ ਸਰਕਾਰ ਦੀ ਜਿਹੜੀ ਸਾਇਲੈਂਸ ਆ ਉਹ ਸਟੇਟਮੈਂਟ ਹੀ ਜਿਹੜੀ ਇਸ ਦੇ ਵਿੱਚ ਹੈਗੀ ਆ, ਉਹ ਵੀਟੋ ਨਹੀਂ ਹੈਗੀ। ਸੋ ਇਨਸਾਈਡ ਸੀਕੋਟ ਕਰਕੇ ਜਿਹੜੀ 60 ਮਿੰਟ ਦੀ ਰਿਪੋਰਟ ਆ ਉਸ ਨੂੰ ਹਾਲ ਦੀ ਘੜੀ ਜਿਹੜਾ ਉਹ ਕਿਲ ਕਰ ਦਿੱਤਾ ਗਿਆ ਆ, ਰੋਕਿਆ ਜਿਹੜਾ ਹੋ ਗਿਆ ਆ। ਜੋ ਮੌਜੂਦਾ ਪ੍ਰਸ਼ਾਸਨ ਉਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ ਜੋ ਅਲ ਸਲਵਾਡੋਰ ਦੇ ਵਿੱਚ ਘੱਲੇ ਜਾਂਦੇ ਸੀ ਲੋਕ, ਉਹਨਾਂ ਦੀਆਂ ਜਿਹੜੀਆਂ ਇੰਟਰਵਿਊਜ਼ ਇਸ ਦੇ ਵਿੱਚ ਇਹਨਾਂ ਦੇ ਦੁਆਰਾ ਕਿਤੇ ਜਿਹੜੇ ਉਹ ਜਾਣਾ ਸੀ। ਜਿਹੜੀ ਵੇਸ ਆ ਉਹ CBS ਦੀ ਟੌਪ ਐਡੀਟਰ ਬਣ ਚੁੱਕੀ ਆ। ਜਿਹੜੇ ਡੇਵਿਡ ਐਲਿਸਨ ਆ ਉਹਨਾਂ ਦੇ ਜਿਹੜੇ ਉਹ ਫਾਲ ਤੋਂ ਬਾਅਦ ਦੇ ਵਿੱਚ। ਸੋ ਦੇਖੋ ਅੱਗੇ ਕੀ ਬਣਦਾ ਆ।
ਥੋੜੇ ਦਿਨ ਪਹਿਲਾਂ ਐਫਸੀਸੀ ਵਾਲੇ ਜਿਹੜੇ ਹਰਜੋਤ ਸਿੰਘ ਜੀ ਮੇਨ ਪ੍ਰੈਜ਼ੀਡੈਂਟ ਸੀਗੇ, ਉਹਨਾਂ ਦੇ ਚੇਅਰਪਰਸਨ ਸੀ, ਉਹਨਾਂ ਦੀ ਕਾਂਗਰੈਸ਼ਨਲ ਹੀਅਰਿੰਗ ਸੀ। ਉਹਦੇ ਵਿੱਚ ਉਹਨਾਂ ਨੇ ਕਲੀਅਰ ਇੱਕ ਹਿਸਾਬ ਦੇ ਨਾਲ ਕਹਿ ਦਿੱਤਾ, ਕਹਿੰਦੇ ਵੀ ਐਫਸੀਸੀ ਹੁਣ ਇੰਡੀਪੈਂਡੈਂਟ ਅਦਾਰਾ ਇੱਕ ਹਿਸਾਬ ਦੇ ਨਾਲ ਨਹੀਂ ਆ, ਪੋਲੀਟੀਕਲ ਇਨਵੋਲਵਮੈਂਟ ਜਿਹੜੀ ਉਹਨਾਂ ਦੀ ਹੋ ਜਾਂਦੀ ਹੈ, ਜਾਂ ਪੋਲੀਟੀਕਲ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਉੱਤੇ ਦਬਾਅ ਜਿਹੜਾ ਆ ਉਹ ਰਹਿੰਦਾ ਹੈਗਾ ਆ। ਸੋ ਕਾਫੀ ਕੁਝ ਚੇਂਜ ਹੋ ਰਿਹਾ ਆ ਅਮਰੀਕਾ ਦੇ ਇਸ ਬਦਲਦੇ ਮੌਸਮ ਦੇ ਵਿੱਚ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪਹਿਲੇ ਦਿਨ ਤੋਂ ਹੀ, ਜਦੋਂ ਜਨਵਰੀ 20 ਨੂੰ ਸਹੁੰ ਚੱਕੀ ਆ, ਉਸ ਤੋਂ ਹੀ ਯੂਐਸ ਵਿੰਡ ਇੰਡਸਟਰੀ ਜਿਹੜੀ ਆ ਉਸ ਨੂੰ ਟਾਰਗੇਟ ਕੀਤਾ ਸੀਗਾ ਵੀ ਅਸੀਂ ਸਾਰੀਆਂ ਜਿਹੜੀਆਂ ਲੀਜ਼ਸ ਆ ਤੇ ਜਿਹੜੇ ਪਰਮਿਟਸ ਆ ਫॉर ਔਨਸ਼ੋਰ ਤੇ ਆਫਸ਼ੋਰ ਜੋ ਫੈਡਰਲ ਰਿਵਿਊ ਦੇ ਅੰਡਰ ਆ ਉਹਨਾਂ ਨੂੰ ਕੈਂਸਲ ਕਰ ਦੇਵਾਂਗੇ। ਸੋ ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਉਹ ਜਿਹੜੇ ਵਿੰਡ ਪ੍ਰੋਜੈਕਟਸ ਆ ਉਹਨਾਂ ਨੂੰ ਬੰਦ ਕਰ ਦਿੱਤਾ ਹੈਗਾ ਆ, ਜਿਹੜੇ ਕਿ ਕੋਸਟਲ ਵਰਜੀਨੀਆ ਆਫਸ਼ੋਰ ਦੇ ਵਿੱਚ ਵੀ ਹੈਗੇ ਆ, ਜਿਹਦੇ ਨਾਲ ਡੋਮੀਨੀਅਨ ਸਟਾਕ ਜਿਹੜਾ ਆ 4% ਡਾਊਨ ਚਲਾ ਗਿਆ ਹੈਗਾ। ਐਡਮਿਨਿਸਟ੍ਰੇਸ਼ਨ ਨੇ ਆਲਸੋ ਜਿਹੜਾ ਵਾਈਨ ਯਾਰਡ ਵਿੰਡ 1 ਲੀਜ਼ ਆ ਉਹ ਵੀ ਜਿਹੜੀ ਪੌਜ਼ ਕਰ ਦਿੱਤੀ ਹੈਗੀ ਆ। ਰੈਵੋਲੂਸ਼ਨ ਵਿੰਡ, ਸਨਰਾਈਜ਼ ਵਿੰਡ ਤੇ ਐਮਪਾਇਰ ਵਿੰਡ 1, ਇਹ ਸਾਰੀਆਂ ਜਿਹੜੀਆਂ ਕੰਪਨੀਆਂ। ਇੰਟੀਰੀਅਰ ਸੈਕਟਰੀ ਡੱਗ ਵਰਗਮ ਜੋ ਆ ਉਹਨਾਂ ਨੇ ਕਿਹਾ ਵੀ ਅਸੀਂ ਸਾਰੀਆਂ ਲੀਜ਼ਸ ਇਹਨਾਂ ਪ੍ਰੋਜੈਕਟ ਦੇ ਉੱਤੇ ਬੰਦ ਕਰ ਦਿੱਤੀਆਂ ਆ। ਕਾਰਨ ਇਹ ਆ ਵੀ ਨੈਸ਼ਨਲ ਸਿਕਿਉਰਿਟੀ ਕੰਸਰਨ ਹੈਗਾ ਆ, ਆਇਡੈਂਟੀਫਾਈ ਬਾਈ ਪੈਂਟਾਗਨ। ਵੀ ਪੈਂਟਾਗਨ ਨੇ ਕਿਹਾ ਵੀ ਨੈਸ਼ਨਲ ਸਿਕਿਉਰਿਟੀ ਦਾ ਕੰਸਰਨ ਆ, ਇਸ ਕਰਕੇ ਅਸੀਂ ਬੰਦ ਕਰਨ ਜਾ ਰਹੇ ਹਾਂ। ਡੋਮੀਨੀਅਨ એનર્ਜੀ ਬੜੀ ਵੱਡੀ ਕੰਪਨੀ ਆ એનર્ਜੀ ਦੀ, 4% ਉਹਨਾਂ ਦੇ ਸਟਾਕ ਆਲਰੇਡੀ ਥੱਲੇ ਚਲੇ ਗਏ ਆ। ਤੇ ਸਨਰਾਈਜ਼ ਪ੍ਰੋਜੈਕਟਸ ਦੇ 11% ਥੱਲੇ ਚਲੇ ਗਏ। ਨਾਰਵੇ ਇਕਨੋਰ ਇੱਕ ਕੰਪਨੀ ਆ, ਉਹਨਾਂ ਦੇ ਵੀ 1% ਥੱਲੇ ਗਿਆ। ਕੋਸਟਲ ਵਰਜੀਨੀਆ ਆਫਸ਼ੋਰ ਵਿੰਡ ਜੋ ਆ ਉੱਥੇ 176 ਦੇ ਕਰੀਬ ਟਰਮਾਈਨ ਪ੍ਰੋਜੈਕਟ ਜਿਹੜੇ ਹੈਗੇ ਆ, ਜਿਨ੍ਹਾਂ ਦੇ ਉੱਤੇ ਬਹੁਤ ਸਾਰਾ ਅਸਰ ਪਊਗਾ, ਜੋ ਕਿ 6 ਲੱਖ ਲੋਕਾਂ ਨੂੰ ਜਿਹੜੀ ਬਿਜਲੀ ਆ ਉਹ ਦਿੰਦੇ ਸੀਗੇ, ਪ੍ਰਦਾਨ ਕਰਦੇ ਸੀ। ਵਰਜੀਨੀਆ ਦੇ ਗਵਰਨਰ ਗਲੈਨ ਯੋਂਕਿਨ ਜੋ ਰਿਪਬਲਿਕਨ ਆ, ਉਹ ਸਪੋਰਟ ਕਰਦੇ ਆ ਇਸ ਪ੍ਰੋਜੈਕਟ ਦਾ, ਪਰ ਹੁਣ ਇੰਟੀਰੀਅਰ ਡਿਪਾਰਟਮੈਂਟ ਵੱਲੋਂ ਜਿਹੜਾ ਇਹ ਪ੍ਰੋਜੈਕਟ ਆ ਇਸ ਨੂੰ ਪੌਜ਼ ਕਰ ਦਿੱਤਾ ਗਿਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਗ੍ਰੀਨਲੈਂਡ ਨੂੰ ਸਪੈਸ਼ਲ ਐਨਓਏ ਅੱਜ ਐਲਾਨਿਆ ਗਿਆ ਹੈਗਾ ਆ ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ। ਇਸ ਦੇ ਕਰਕੇ ਡੈਨਮਾਰਕ, ਗ੍ਰੀਨਲੈਂਡ ਜੋ ਡੈਨਮਾਰਕ ਦੇ ਅੰਡਰ ਆਉਂਦਾ ਹੈਗਾ ਆ, ਉਹ ਖਾਸੇ ਜਿਹੜੇ ਗੁੱਸੇ ਦੇ ਵਿੱਚ ਆਏ ਹੈਗੇ ਨੇ। ਲਿਊਜ਼ੀਆਨਾ ਦੇ ਜਿਹੜੇ ਗਵਰਨਰ ਜੈਫ ਲੈਂਡਰੀ, ਉਹਨਾਂ ਨੂੰ ਸਪੈਸ਼ਲ ਐਨਵੋਏ ਦੇ ਤੌਰ ਦੇ ਉੱਤੇ ਗ੍ਰੀਨਲੈਂਡ ਨੂੰ ਲਾਇਆ ਗਿਆ ਆ। ਗ੍ਰੀਨਲੈਂਡ ਦੇ ਉੱਤੇ ਅਮਰੀਕਾ ਦੀ, ਟਰੰਪ ਹੁਣਾਂ ਦੀ ਨਜ਼ਰ ਇਸ ਐਂਗਲ ਤੋਂ ਵੀ ਹੈ ਵੀ ਉੱਥੇ ਬਹੁਤ ਜ਼ਿਆਦਾ ਜਿਹੜੇ ਰੇਅਰ ਅਰਥ ਮਿਨਰਲਸ, ਇੱਦਾਂ ਦਾ ਜਿਹੜਾ ਸਮਾਨ ਬਹੁਤ ਆ, ਜੋ ਕਿ ਇਵੈਂਚੁਅਲੀ ਆਉਣ ਵਾਲੇ ਸਮੇਂ 'ਚ AI ਦੀ ਜਿਹੜੀ ਰੇਸ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਰੇਸ 'ਚ ਜਿਹੜੀਆਂ ਚਿਪਸ ਬਣਾਉਣੀਆਂ ਆ, ਉਹਨਾਂ ਦੇ ਲਈ ਉਹ ਜਿਹੜੇ ਧਾਤੂਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਰਹੇਗੀ। ਡੈਨਮਾਰਕ ਦੇ ਅੰਡਰ ਆਉਂਦੇ ਗ੍ਰੀਨਲੈਂਡ ਦੇ ਵਿੱਚ ਜਦੋਂ ਸ਼ੁਰੂਆਤ 'ਚ ਆਏ ਸੀ ਰਾਸ਼ਟਰਪਤੀ ਟਰੰਪ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਇਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਆਪਣੇ ਅਧੀਨ ਕਰ ਲੈਣਾ ਆ, ਤੇ ਗ੍ਰੀਨਲੈਂਡ ਵਾਲੇ ਵੀ ਇਸ ਚੀਜ਼ ਤੋਂ ਗੁੱਸੇ ਦੇ ਵਿੱਚ ਆਏ ਸੀ। ਉਪ ਰਾਸ਼ਟਰਪਤੀ JD ਵੈਂਸ ਉੱਥੇ ਜਦੋਂ ਗਏ ਸੀ, ਕੋਈ ਉਹਨਾਂ ਦਾ ਕੋਈ ਸਵਾਗਤ ਜਾਂ ਇੱਦਾਂ ਦੀ ਚੀਜ਼ ਨਹੀਂ ਹੋਈ। ਉਹਨਾਂ ਨੂੰ ਬੇਸਿਕਲੀ ਖੁੱਡੇ ਲਾਈਨ ਲਾ ਕੇ ਜਿਹੜਾ ਉਹ ਰੱਖਿਆ ਗ੍ਰੀਨਲੈਂਡ ਵਾਲਿਆਂ ਨੇ। ਪਰ ਅੱਜ ਸੋਸ਼ਲ ਮੀਡੀਆ ਦੇ ਉੱਤੇ ਕੱਲ ਇਨਫੈਕਟ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਵੀ ਜਿਹੜੇ ਗਵਰਨਰ ਜੈਫ ਲੈਂਡਰੀ ਆ ਲੂਜ਼ੀਆਨਾ ਦੇ, ਜਿਹੜੇ ਉਹਨਾਂ ਦੇ ਪੋਲੀਟੀਕਲੀ ਐਲਾਈ ਵੀ ਹੈਗੇ ਆ, ਤੇ ਉਹਨਾਂ ਨੂੰ ਇਸ ਪੋਜੀਸ਼ਨ ਦੇ ਉੱਤੇ ਲਾਇਆ। ਡੈਨਮਾਰਕ ਦੇ ਜਿਹੜੀ ਫੋਰਨ ਮਿਨਿਸਟਰ ਆ, ਉਹਨਾਂ ਨੇ ਨਾਲ ਦੇ ਨਾਲ ਹੀ ਇਸ ਫੈਸਲੇ ਦੀ ਜਿਹੜੀ ਆਲੋਚਨਾ ਜਿਹੜੀ ਉਹ ਕਰਦੇ ਹੋਏ ਕਿਹਾ ਵੀ ਇਹ ਟੋਟਲੀ ਅਨਅਸੈਪਟੇਬਲ ਆ, ਵੀ ਇਸ ਨੂੰ ਬਿਲਕੁਲ ਵੀ ਮੰਨਿਆ ਨਹੀਂ ਜਾ ਸਕਦਾ। ਤੇ ਕੋਪਨਹੇਗਨ ਦੇ ਵਿੱਚ ਉਹਨਾਂ ਨੇ ਅੰਬੈਸਡਰ ਜਿਹੜਾ US ਦਾ ਉੱਥੇ ਹੈਗਾ, ਉਸ ਨੂੰ ਸੱਦ ਲਿਆ ਵੀ ਭਾਈ ਦੱਸੋ ਇਹ ਕੀ ਚੱਕਰ ਜਿਹੜਾ ਉਹ ਬਣਿਆ ਹੈਗਾ ਆ। ਸੋ ਕਹਿੰਦੇ ਵੀ ਇਹ ਪਹਿਲੀ ਵਾਰੀ ਹੋਇਆ ਆ ਵੀ US ਦੇ ਦੁਆਰਾ ਗ੍ਰੀਨਲੈਂਡ ਨੂੰ ਸਪੈਸ਼ਲ ਐਨਵੋਏ ਲਗਾਇਆ ਗਿਆ ਹੈਗਾ ਆ। ਬਹੁਤ ਵੱਡਾ ਇਹ ਆਈਲੈਂਡ ਆ, ਜਿੱਥੇ ਆਪਾਂ ਦੱਸ ਰਹੇ ਹਾਂ ਵੀ ਤਕਰੀਬਨ 60,000 ਦੇ ਇਰਦ ਗਿਰਦ ਹੀ ਲੋਕ ਰਹਿੰਦੇ ਆ। ਕਹਿੰਦੇ ਵੀ ਇੱਕ ਚੀਜ਼ ਜਿਹੜੀਆਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੈਗੀ ਆ ਵੀ ਕਾਮਨ ਆ ਚੀਜ਼ ਰਹੀ ਆ ਵੀ ਇਹ ਜਿਹੜਾ ਯੂਕਰੇਨ ਦੇ ਵਿੱਚ ਵਾਰ ਆ, ਮਿਡਲ ਈਸਟ ਦੇ ਵਿੱਚ ਵਾਰ ਆ, ਤੇ ਹੋਰ ਜਿਹੜੇ ਇਸ਼ੂਜ਼ ਆ, ਉਹਨਾਂ ਦੇ ਲਈ ਇਹਨਾਂ ਨੇ ਜਿਹੜਾ ਸਪੈਸ਼ਲ ਐਨਵੋਏ ਹਮੇਸ਼ਾ ਰਾਸ਼ਟਰਪਤੀ ਟਰੰਪ ਨੇ ਲਾਏ ਆ। ਤੇ ਇਹਨਾਂ ਨੇ ਵੀ ਇੱਕ ਆਪਣਾ ਨਜ਼ਦੀਕੀ ਲੂਜ਼ੀਆਨਾ ਦਾ ਜਿਹੜਾ ਗਵਰਨਰ ਮਿਸਟਰ ਲੈਂਡਰੀ ਆ, ਉਹਨਾਂ ਨੂੰ ਹੁਣ ਇਸ ਦੀ ਬਾਗਡੋਰ ਆ ਉਹ ਫੜਾ ਦਿੱਤੀ ਆ। ਸੋ ਇਹ ਵੋਲੰਟੀਅਰ ਪੋਜੀਸ਼ਨ ਆ,
ਤੇ ਮਿਸਟਰ ਲੈਂਡਰੀ ਨੇ ਆਉਂਦਿਆਂ ਬਿਆਨ ਦਿੱਤਾ ਵੀ ਕਹਿੰਦੇ ਵੀ ਇਹ ਮੇਰਾ ਬੜੇ ਆਨਰ ਵਾਲੀ ਗੱਲ ਹੋਊਗੀ, ਬੜੇ ਮਾਣ ਵਾਲੀ ਗੱਲ ਆ ਮੇਰੇ ਲਈ ਵੀ ਮੈਂ ਇਸ ਵੋਲੰਟੀਅਰ ਪੋਜੀਸ਼ਨ ਦੇ ਉੱਤੇ ਕੰਮ ਕਰੂੰਗਾ ਤਾਂ ਜੋ ਗ੍ਰੀਨਲੈਂਡ ਨੂੰ ਅਮਰੀਕਾ ਦਾ ਹਿੱਸਾ ਬਣਾਇਆ ਜਾ ਜੀ, ਸਕੇ। ਸੋ ਹਾਂ, ਸੋ ਇੱਕ ਵਾਰੀ ਬੇਸਿਕਲੀ ਟਰੰਪ ਹੋਣਾ ਵਾਲੀ ਜਿਹੜੀ ਬੋਲੀ ਆ ਮਿਸਟਰ ਲੈਂਡਰੀ ਵੀ, ਗਵਰਨਰ ਲੈਂਡਰੀ ਵੀ ਜਿਹੜੇ ਉਹ ਬੋਲੇ ਆ ਵੀ ਗ੍ਰੀਨਲੈਂਡ ਨੂੰ ਅਸੀਂ ਅਮਰੀਕਾ ਦੇ ਅੰਡਰ ਜਿਹੜਾ ਉਹ ਲੈ ਆਉਣਾ ਆ। ਸੋ ਹੁਣ ਦੇਖੋ ਅੱਗੇ ਹਰਜੋਤ ਸਿੰਘ ਜੀ ਕੀ ਬਣਦਾ ਹੈ, ਪਰ ਜਿਹੜੇ ਡੈਨਮਾਰਕ ਦੇ ਪ੍ਰਾਈਮ ਮਿਨਿਸਟਰ ਉੱਥੋਂ ਦੇ ਹੈਗੇ ਨੇ ਜਿਹੜੇ ਫੈਡਰਿਕਸਨ, ਤੇ ਗ੍ਰੀਨਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਜੈਨ ਫੈਡਰਿਕ ਨੀਲਸਨ, ਉਹਨਾਂ ਨੇ ਸਾਂਝੀ ਸਟੇਟਮੈਂਟ ਜਾਰੀ ਕੀਤੀ ਆ। ਕਹਿੰਦੇ ਵੀ ਨਾਟ ਈਵਨ ਬਾਈ ਇਨਵੋਕਿੰਗ ਇੰਟਰਨੈਸ਼ਨਲ ਸਿਕਿਉਰਿਟੀ ਗ੍ਰੀਨਲੈਂਡ ਬਿਲੋਂਗਸ ਟੂ ਗ੍ਰੀਨਲੈਂਡਰਸ ਐਂਡ ਦ ਯੂਨਾਈਟਿਡ ਸਟੇਟਸ ਮਸਟ ਨਾਟ ਟੇਕ ਓਵਰ ਗ੍ਰੀਨਲੈਂਡ, ਵੀ ਤੁਸੀਂ ਕਬਜ਼ਾ ਨਾ ਕਰ ਲਿਓ ਗ੍ਰੀਨਲੈਂਡ ਦੇ ਉੱਤੇ, ਚਾਹੇ ਜਿਹੜਾ ਮਰਜ਼ੀ ਚੀਜ਼ ਤੁਸੀਂ ਜਿਹੜੀ ਕਹੋ, ਵੀ ਸਾਡਾ ਭਵਿੱਖ ਸਾਡੇ ਹੱਥ ਦੇ ਵਿੱਚ ਹੋਣਾ ਜਿਹੜਾ ਉਹ ਚਾਹੀਦਾ ਆ। ਸੋ ਗ੍ਰੀਨਲੈਂਡ ਦੇ ਉੱਤੇ ਜਿਹੜੀ ਨਜ਼ਰ ਆ ਉਹ ਜਦੋਂ ਤੇ ਸਹੁੰ ਚੁੱਕੀ ਆ ਉਦੋਂ ਤੋਂ ਹੀ ਰਾਸ਼ਟਰਪਤੀ ਟਰੰਪ ਦੀ ਹੈਗੀ ਆ, ਤੇ ਹੁਣ ਉਸ ਨੂੰ ਆਪਣਾ ਹਿੱਸਾ ਬਣਾਉਣ ਖਾਤਰ ਗਵਰਨਰ ਲੈਂਡਰੀ ਲੂਜ਼ੀਆਨਾ ਦੇ ਉਹਨਾਂ ਦੀ ਹੱਥ ਜਿਹੜੀ ਉਹ ਬਾਗਡੋਰ ਆ ਉਹ ਫੜਾਈ ਗਈ ਹੈਗੀ ਆ। ਯੂਰਪੀਅਨ ਕਮਿਸ਼ਨ ਨੇ ਵੀ ਐਕਸਪ੍ਰੈਸ ਕੀਤਾ ਕਹਿੰਦੇ ਵੀ ਅਸੀਂ ਪੂਰੀ ਸਪੋਰਟ ਕਰ ਰਹੇ ਹਾਂ ਡੈਨਮਾਰਕ ਦੀ ਇੰਟੈਗ੍ਰਿਟੀ ਜਿਹੜੀ ਆ ਕਿੰਗਡਮ ਆਫ ਡੈਨਮਾਰਕ ਦੀ, ਇਹ ਇਸੇ ਤਰ੍ਹਾਂ ਸੋਵਰਨ ਆ ਤੇ ਇਸੇ ਤਰ੍ਹਾਂ ਹੀ ਰਹੂਗੀ। ਪਰ ਇੱਕ ਸਟ੍ਰੈਟਜਿਕ ਲੋਕੇਸ਼ਨ ਆ ਬਹੁਤ ਵੱਡੀ, ਗ੍ਰੀਨਲੈਂਡ ਦਾ ਇਹ 57,000 ਲੋਕ ਆ ਸਾਰੇ ਉਸ ਮੁਲਕ ਦੇ, ਤੇ ਇੰਡੀਪੈਂਡੈਂਟ ਬਣ ਗਿਆ ਸੀ ਉਹ ਡੈਨਮਾਰਕ ਤੋਂ। ਤੇ ਪਰ ਰਸ਼ੀਆ ਨੂੰ ਲੈ ਕੇ, ਚਾਈਨਾ ਨੂੰ ਲੈ ਕੇ ਜੋ ਅਮਰੀਕਾ ਦਾ ਚੱਲ ਰਿਹਾ ਹੈਗਾ, ਉਸ ਨੂੰ ਲੈ ਕੇ ਜਿਹੜਾ ਗ੍ਰੀਨਲੈਂਡ ਆ ਉਹ ਬਹੁਤ ਜ਼ਿਆਦਾ ਸਟ੍ਰੈਟਜਿਕ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈਗਾ। ਸੋ ਹੁਣ ਇਹ ਨਹੀਂ ਪਤਾ ਵੀ ਮਰਜ ਕਰਕੇ ਬੈਟਰ ਰਹੂਗਾ ਜਾਂ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਜਿਹੜਾ ਸਮਝੌਤਾ ਕਰਕੇ ਜਿਹੜਾ ਬੈਟਰ ਰਹੂਗਾ। ਤਿੰਨ ਗਵਰਨਮੈਂਟ ਦੇ ਜਿਹੜੇ ਯੂਐਸ ਦੇ ਆਫੀਸ਼ੀਅਲਸ ਆ, ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕਲੋਜ਼ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਟਰਾਈ ਕਰ ਰਹੇ ਹਾਂ ਵੀ ਗ੍ਰੀਨਲੈਂਡ ਦੇ ਕਿਹੜੇ ਲੋਕਾਂ ਨਾਲ ਜਿਹੜੇ ਜਾਂ ਇਲੈਕਟਡ ਆਫੀਸ਼ੀਅਲ ਗੱਲਬਾਤ ਕਰਕੇ ਇਸ ਨੂੰ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਦਾ ਜਿਹੜਾ ਹਿੱਸਾ ਬਣਾਇਆ ਜਾਵੇ। ਤੇ ਜਨਵਰੀ ਦੇ ਵਿੱਚ ਕੋਪਨਹੈਗਨ ਨੇ $2 ਬਿਲੀਅਨ ਜਿਹੜਾ ਦਿੱਤਾ ਸੀ ਮਿਲਟਰੀ ਪ੍ਰੈਜ਼ੈਂਸ ਦੇ ਲਈ ਆਰਕਟਿਕ ਰੀਜਨ ਦੇ ਵਿੱਚ। ਸੋ ਇਹ ਜਿਹੜੀ ਸਿਚੁਏਸ਼ਨ ਆ ਗ੍ਰੀਨਲੈਂਡ ਨੂੰ ਲੈ ਕੇ ਬਣੀ ਹੋਈ ਹੈਗੀ। ਜੀ ਅਗਲੀ ਖਬਰ ਵੱਲ ਚੱਲੀਏ ਤੇ ਤੇਲ ਦੀਆਂ ਕੀਮਤਾਂ ਜਿਹੜੀਆਂ ਆ ਥੋੜ੍ਹੀਆਂ ਜਿਹੀਆਂ ਉੱਪਰ ਚੜੀਆਂ, ਹਾਲਾਂਕਿ ਪਹਿਲਾਂ ਨਾਲੋਂ ਤਾਂ ਬਹੁਤ ਸਸਤੀਆਂ ਹੋਈਆਂ ਆ। ਤੀਜਾ ਟੈਂਕਰ ਵੈਨਜ਼ੂਏਲਾ ਦੇ ਵਿੱਚ ਅਮਰੀਕਾ ਨੇ ਬਲੌਕ ਕਰ ਲਿਆ ਹੈਗਾ ਆ। ਬੈਸਟ ਟੈਕਸਸ ਇੰਟਰਮੀਡੀਏਟ ਟ੍ਰੇਡ ਜਿਹੜਾ ਆ ਉਹ $58 ਬੈਰਲ ਤੱਕ ਗਿਆ ਅੱਜ ਸਵੇਰੇ। ਯੂਐਸ ਕੋਸਟ ਗਾਰਡ ਨੇ ਕਹਿੰਦੇ ਭਈ ਸੈਂਚਰੀਜ਼ ਟੈਂਕਰ ਜੋ ਕੈਰੇਬੀਅਨ ਦੇ ਵਿੱਚ ਹੈਗਾ ਆ ਉਸ ਨੂੰ ਆਪਣੇ ਕਬਜ਼ੇ ਦੇ ਅੰਡਰ ਲੈ ਲਿਆ ਹੈਗਾ, ਜੋ ਕਿ 2 ਮਿਲੀਅਨ ਬੈਰਲਸ ਆਫ ਵੈਨਜ਼ੂਏਲਾ ਦਾ ਕਰੂਡ ਆਇਲ ਲੈ ਕੇ ਜਾ ਰਿਹਾ ਹੈਗਾ। ਕਹਿੰਦੇ ਵੀ ਫਸਟ ਨਾਨ ਸੈਂਕਸ਼ਨਸ ਵੈਸਲ ਸੀਗਾ ਜੋ ਕਿ ਯੂਐਸ ਫੋਰਸਸ ਵੱਲੋਂ ਜਿਹੜਾ ਆਪਣੇ ਇਸ ਨੂੰ ਟਾਰਗੇਟ ਕੀਤਾ ਗਿਆ ਸੀ। ਪਰ ਚਾਈਨਾ ਵਾਲਿਆਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਅਮਰੀਕਾ ਵਾਲੇ ਇਸ ਤਰ੍ਹਾਂ ਨਹੀਂ ਕਰ ਸਕਦੇ ਹੈਗੇ। ਜਿਹੜੇ ਰਸ਼ੀਆ ਵਾਲੇ ਆ ਹਜੇ ਉਹ ਚੁੱਪ ਬੈਠੇ ਆ ਕਿਉਂਕਿ ਵੈਨਜ਼ੂਏਲਾ ਰਸ਼ੀਆ ਦੇ ਲਾਗੇ ਆ, ਜਾਂ ਇਹ ਕਹਿ ਲਓ ਵੀ ਰਸ਼ੀਆ ਵਾਲੇ ਵੈਨਜ਼ੂਏਲਾ ਦੇ ਕਾਫੀ ਲਾਗੇ ਹੈਗੇ ਆ। ਪਰ ਵੈਨਜ਼ੂਏਲਾ ਦੇ ਮਦੂਰੋ ਨੂੰ ਟਰੰਪ ਉਹਨਾਂ ਨੇ ਆਲਰੇਡੀ ਕਹਿਤਾ ਵੀ ਭਾਈ ਤੁਸੀਂ ਛੱਡ ਕੇ ਚੱਲ ਜਾਓ ਆਪਣਾ ਮੁਲਕ, ਕਿਉਂਕਿ ਤੁਸੀਂ ਧੱਕੇ ਦੇ ਨਾਲ ਉੱਥੇ ਜਿਹੜੇ ਆ ਡਿਕਟੇਟਰ ਬਣੇ ਪਏ ਹੋ। ਕਿਉਂਕਿ ਜਦੋਂ ਇਲੈਕਸ਼ਨ ਹੋਈ ਸੀ ਉਹ ਪੂਰਾ ਉਹਨੂੰ ਜਿਹੜਾ ਆਪਣਾ ਉੱਥੇ ਕਬਜ਼ਾ ਕੀਤਾ ਹੈਗਾ। ਜਿਹੜੀ ਆਪੋਜੀਸ਼ਨ ਦੀ ਲੀਡਰ ਹੈਗੀ ਆ ਉਹਨੂੰ ਪਿੱਛੇ ਜਿਹੇ ਨੋਬਲ ਪ੍ਰਾਈਜ਼ ਵੀ ਮਿਲਿਆ ਸੀਗਾ ਤੇ ਟਰੰਪ ਉਹਨਾਂ ਨੇ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਸੀਗੀਆਂ। ਸੋ ਵੈਨਜ਼ੂਏਲਾ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਆ ਅਮਰੀਕਾ ਦੀ ਉਹ ਬਹੁਤ ਟੈਂਸ ਬਣੀ ਹੋਈ ਹੈ। ਇਨਫੈਕਟ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ ਥੋੜੇ ਸਮੇਂ ਤੱਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਹੈਕਸਤ ਦੋਨੋਂ ਹੀ ਇੱਕ ਜਿਹੜੀ ਆ ਪੈਂਟਾਗਨ ਦੇ ਵਿੱਚੋਂ ਸਟੇਟਮੈਂਟ ਜਾਰੀ ਕਰਨ ਜਾ ਰਹੇ ਆ ਜਾਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ, ਜਿਹਦੇ ਵਿੱਚ ਮੇਰੇ ਖਿਆਲ ਨਾਲ ਵੈਨਜ਼ੂਏਲਾ ਜਿਹੜਾ ਉਹ ਨੰਬਰ 1 ਪ੍ਰਾਇੋਰਟੀ ਰਹੂਗੀ। ਜੀ ਸੋ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਮੁੜਦੇ ਹਾਂ ਵਾਪਸ ਤੇ ਹੋਰ ਖਬਰਾਂ ਦੇ ਉੱਤੇ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਮਾਰਾਂਗੇ ਵੀ ਕੀ ਕੁਛ ਆਲੇ ਪਾਸੇ ਜਿਹੜਾ ਉਹ ਚੱਲ ਰਿਹਾ। ਨਿਊਜ਼ੀਲੈਂਡ ਨੂੰ ਲੈ ਕੇ ਵੀ ਜਿਹੜੀ ਉਹ ਆਪਾਂ ਚਰਚਾ ਆ ਉਹ ਜ਼ਰੂਰ ਕਰਾਂਗੇ। ਰਸ਼ੀਆ ਦਾ ਜਨਰਲ ਇੱਕ ਮਾਰਿਆ ਗਿਆ ਕਾਰ ਬੰਬ ਦੇ ਵਿੱਚ, ਉਸ ਨੂੰ ਲੈ ਕੇ ਓਬਾਮਾ ਕੇਅਰ ਦੀ ਸਬਸਿਡੀਜ਼ ਨੂੰ ਗੁੱਡ ਬਾਈ ਹੋ ਗਈ ਆ। ਤੁਹਾਡੇ ਸਾਡੇ ਤੇ ਕਿੰਨਾ ਅਸਰ ਪੈਣਾ ਉਹ ਸਾਰਾ ਕੁਝ ਆਪਾਂ ਡਿਸਕਸ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਹਰਜੋਤ ਅਕਾਲ, ਸਿੰਘ ਜੀ। ਧੰਨਵਾਦ ਜੀ ਆਇਆਂ ਨੂੰ ਜੀ। ਜੀ ਅਗਲੀਆਂ ਖਬਰਾਂ ਵੱਲ ਚਲੀਏ। H1B ਵੀਜ਼ੇ ਨੂੰ ਲੈ ਕੇ ਜਿਹੜੀਆਂ ਵੱਡੀਆਂ ਕੰਪਨੀਆਂ ਆ, ਗੂਗਲ, ਮਾਈਕਰੋਸਾਫਟ, ਐਪਲ, ਉਹਨਾਂ ਨੇ ਆਪਣੇ EMPLOYEES ਨੂੰ ਕਿਹਾ ਵੀ ਜੇ ਤੁਹਾਡਾ ਵੀਜ਼ਾ ਐਕਸਟੈਂਡ ਹੋਣਾ ਆ, ਤੁਸੀਂ ਇੰਡੀਆ ਨਾ ਜਾਓ। ਬੈਟਰ ਇਹ ਆ ਵੀ ਇੱਥੇ ਹੀ ਜਿਹੜਾ ਆ ਉਸ ਨੂੰ ਐਕਸਟੈਂਡ ਕੀਤਾ ਜਾਵੇ। ਕਾਰਨ ਕੀ ਹੋਇਆ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਦੀਆਂ ਦਸੰਬਰ 15 ਤੋਂ ਬਾਅਦ ਅਪਾਇੰਟਮੈਂਟਸ ਬਣੀਆਂ ਹੋਈਆਂ ਸੀਗੀਆਂ, ਉਹਨਾਂ ਨੇ ਆਪਣਾ H1B ਵੀਜ਼ਾ ਐਕਸਟੈਂਡ ਕਰਾਉਣਾ ਸੀ, ਉਹ 5-5 6-6 ਮਹੀਨੇ ਅਪਾਇੰਟਮੈਂਟਸ ਡਿਲੇ ਹੋ ਗਈਆਂ, ਜਿਹਦੇ ਕਰਕੇ ਹੁਣ ਬਹੁਤ ਸਾਰੇ ਜਿਹੜੇ ਭਾਰਤੀ ਮੂਲ ਦੇ ਲੋਕ ਆ ਜੋ ਇੰਡੀਆ ਦੇ ਵਿੱਚ ਗਏ ਹੋਏ ਆ, ਉਹ ਬੜੇ ਪੈਨਿਕ ਆ। ਕਈਆਂ ਦੀਆਂ ਫੈਮਲੀਆਂ ਇੱਥੇ ਆ, ਵਾਈਫਸ ਇੱਥੇ ਆ, ਕਿਸੇ ਦਾ ਹਸਬੈਂਡ, ਕਿਸੇ ਦਾ ਬੱਚੇ, ਤੇ ਉਹ ਹੁਣ ਲੀਗਲ ਵੀ ਆ ਰਿਹਾ ਆ ਵੀ ਉਹ ਇੰਨੇ ਮਹੀਨੇ ਉੱਥੇ ਕੰਮ ਕਰ ਸਕਦੇ ਆ ਜਾਂ ਨਹੀਂ। ਇਨ ਦਾ ਮੀਨ ਟਾਈਮ ਜੇ ਕੰਪਨੀ ਉਹਨਾਂ ਨੂੰ ਲੇ ਆਫ ਕਰ ਦਿੰਦੀ ਆ, ਆਊਟ ਆਫ ਸਟੇਟਸ ਹੋ ਜਾਣਾ ਆ। ਕਹਿੰਦੇ ਵੀ ਮਾਸ ਕੈਂਸਲੇਸ਼ਨ ਹੋਈ ਆ ਅਪਾਇੰਟਮੈਂਟਸ ਦੀ ਦਸੰਬਰ 15 ਤੋਂ ਬਾਅਦ। ਇਹ ਪਹਿਲਾਂ ਵੀ ਜਿਹੜਾ USCIS ਨੇ ਕਿਹਾ ਸੀ ਵੀ ਅਸੀਂ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਸਾਰਾ ਕੁਝ ਜਿਹੜਾ ਚੈੱਕ ਕਰਾਂਗੇ। ਤੇ ਹੁਣ ਰੀਸਕੈਜੂਅਲ ਜੋ ਹੋ ਰਹੀਆਂ ਹੈਗੀਆਂ ਸਟੈਂਪਿੰਗ ਅਪਾਇੰਟਮੈਂਟਸ, ਉਹ ਕਹਿੰਦੇ ਅਕਤੂਬਰ 26 ਤੱਕ ਹੋ ਰਹੀਆਂ। ਇੱਕ ਜਿਹੜੀ ਨਿਊਜ਼ ਆਊਟਲੈਟ ਆ ਉਹ ਰਿਪੋਰਟ ਕਰ ਰਹੀ ਆ। ਇਹ ਬਹੁਤ ਵੱਡਾ ਕਹਿੰਦੇ ਵੀ ਇਮੀਗ੍ਰੈਂਟ ਕਮਿਊਨਿਟੀਜ਼ ਦੇ ਵਿੱਚ ਪੈਨਿਕ ਜਿਹੜਾ ਹੋਇਆ ਹੈਗਾ, ਖਾਸ ਕਰਕੇ ਜਿਹੜੇ ਪ੍ਰੋਫੈਸ਼ਨਲਸ ਆ ਜਿਨ੍ਹਾਂ ਦੇ ਵੀਜ਼ੇ ਐਕਸਪਾਇਰ ਹੋ ਗਏ ਆ ਤੇ ਬਾਹਰ ਸਟੈਂਪ ਲਵਾਉਣ ਲਈ ਗਏ ਹੈਗੇ ਆ। ਅਟਾਰਨੀ ਨੇ ਵਾਰਨਿੰਗ ਕੀਤੀ ਆ ਤੇ ਇਹ ਕਹਿੰਦੇ ਵੀ ਕਾਫੀ ਲੀਗਲੀ ਚੈਲੰਜਿੰਗ ਹੈਗਾ ਆ, ਤੇ ਇਹਦੇ ਚ ਕੁਝ ਹੋ ਵੀ ਨਹੀਂ ਸਕਦਾ। ਇੱਕ ਸੰਗੀਤਾ ਮੁਗੂਥਾਨ ਨਾਮ ਦੀ ਬੀਬੀ ਆ, ਇਮੀਗ੍ਰੇਸ਼ਨ ਅਟਾਰਨੀ ਆ। ਉਹਨਾਂ ਨੇ ਇਹ ਕਿਹਾ ਆ ਵੀ EMPLOYERS ਦੇ ਕੋਲ ਤੁਹਾਨੂੰ ਗੱਲਬਾਤ ਕਰਨੀ ਚਾਹੀਦੀ ਆ, ਖਾਸ ਕਰਕੇ H1B ਐਪਲੀਕੈਂਟਸ, ਵੀ ਅਸੀਂ ਰਿਮੋਟਲੀ ਕੰਮ ਕਰ ਸਕਦੇ ਆ ਜਿੰਨਾ ਚਿਰ ਤੱਕ ਸਾਡੇ ਜਿਹੜੀ ਸਟੈਂਪ ਨਹੀਂ ਲੱਗਦੀ ਹੈਗੀ। ਹਾਲਾਂਕਿ ਉਹਦੇ ਤੇ ਵੀ ਕੀ ਹੋਊਗਾ ਬਾਅਦ ਦੇ ਵਿੱਚ, ਇਮੀਗ੍ਰੇਸ਼ਨ ਵਾਲੇ ਕਹਿੰਦੇ ਵੀ ਜੇ ਤੁਸੀਂ ਰਿਮੋਟਲੀ ਕਰਨਾ ਆ ਤਾਂ ਫਿਰ H1B ਵੀਜ਼ੇ ਦਾ ਕੀ ਕੰਮ ਹੈਗਾ। ਸੋ ਇਹ ਵੀ ਇੱਕ ਵੱਡਾ ਜਿਹੜਾ ਇਸ਼ੂ ਬਣਿਆ ਹੋਇਆ ਹੈਗਾ। ਖਾਸ ਕਰਕੇ H1B ਵੀਜ਼ੇ ਨੂੰ ਲੈ ਕੇ ਬਹੁਤ ਸਾਰੇ ਲੋਕ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਟਾਈਮ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਸਟਕ ਹੈਗੇ ਆ। ਉਹ ਹੁਣ ਵਾਪਸ ਨਹੀਂ ਆ ਸਕਦੇ ਹੈਗੇ। ਸੋ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਜਾਣਾ ਸੀ, ਉਹਨਾਂ ਨੇ ਟਿਕਟਾਂ ਵੀ ਲਈਆਂ ਸੀਗੀਆਂ, ਉਹ ਆਲਰੇਡੀ ਉਹਨੀ ਟਿਕਟਾਂ ਕੈਂਸਲ ਕਰ ਦਿੱਤੀਆਂ ਹੈਗੀਆਂ। ਉਹ ਕਹਿੰਦੇ ਵੀ ਅਸੀਂ ਹੁਣ ਜਾਣਾ ਨਹੀਂ ਹੈਗਾ, ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਵੱਡੀਆਂ ਕੰਪਨੀਆਂ ਨੇ ਕਹਿਤਾ ਆਪਣੇ EMPLOYEES ਨੂੰ ਕਿ ਤੁਸੀਂ ਅਮਰੀਕਾ ਨੂੰ ਛੱਡ ਕੇ ਬਾਹਰ ਨਾ ਜਾਓ ਜਿੰਨਾ ਚਿਰ ਤੱਕ ਜਿਹੜਾ ਇਹ ਜਿਹੜਾ ਰਾਮ ਰੌਲਾ ਚੱਲ ਰਿਹਾ ਹੈਗਾ ਇਮੀਗ੍ਰੇਸ਼ਨ ਦਾ, ਇਹ ਠੰਡਾ ਨਹੀਂ ਪੈਂਦਾ ਹੈਗਾ। ਸੋ ਪਰ ਲੋਕ ਇਸ ਟਾਈਮ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟਕ ਹੈਗੇ ਆ, ਕਿਉਂਕਿ $1 ਲੱਖ ਦਾ ਜਿਹੜਾ ਫੀਸ ਹੈਗੀ ਆ ਉਹਨੂੰ ਲੈ ਕੇ ਵੀ ਕਨਫਿਊਜ਼ਨ ਆ ਬਹੁਤ ਸਾਰਾ, ਵੀ ਕਿਤੇ ਇਹ ਨਾ ਹੋਵੇ ਮੁੜ ਕੇ ਜਿਹੜਾ ਕੰਪਨੀਆਂ ਨੂੰ $100,000 ਦੇਣਾ ਪਵੇ ਤੇ ਕੰਪਨੀਆਂ ਕਹਿਣ ਨਹੀਂ ਵੀ ਅਸੀਂ ਤਾਂ ਇਹ ਅਫੋਰਡ ਨਹੀਂ ਕਰ ਸਕਦੀਆਂ ਹੈਗੀਆਂ। ਸੋ ਰਾਈਟ ਨਾਓ H1B ਵੀਜ਼ੇ ਨੂੰ ਲੈ ਕੇ ਸਿਚੁਏਸ਼ਨ ਕਾਫੀ ਜਿਹੜੀ ਆ ਖਰਾਬ ਬਣੀ ਹੋਈ ਹੈਗੀ ਆ। ਅੱਜ ਫਿਰ ਇੱਕ ਵਾਰੀ ਜਿਹੜੀ US ਦੀ ਡਿਪਾਰਟਮੈਂਟ ਆ, USCIS, ਆਈ ਥਿੰਕ ਇੰਡੀਅਨ ਐਮਬੈਸੀ ਵਾਲਿਆਂ ਨੇ ਵੀ ਦੁਬਾਰਾ ਪੋਸਟ X ਦੇ ਉੱਤੇ ਪਾਈ ਆ ਵੀ 15 ਦਸੰਬਰ ਤੋਂ ਬਾਅਦ ਦੇ ਵਿੱਚ ਇਕੱਲੇ H1 ਨਹੀਂ, H4 ਵਾਲੇ ਜਿਹੜੇ ਆ, ਜਿਹੜੇ ਉਹਨਾਂ ਦੇ ਉੱਤੇ ਡਿਪੈਂਡੈਂਟ ਹੁੰਦੇ ਆ, ਉਹਨਾਂ ਸਾਰੇ ਵੀਜ਼ੇਜ਼ ਦੀ ਜਿਹੜੀ ਐਕਸਟੈਂਡਡ ਵੈਟਿੰਗ ਦੇ ਕਰਕੇ ਸਾਰੇ ਮੁਲਕਾਂ ਦੇ, ਡਸ ਨਾਟ ਮੈਟਰ ਵੀ ਇਕੱਲੇ ਇੰਡੀਆ ਦੇ ਆ, ਜਿੰਨੇ ਵੀ H1B ਤੇ H4 ਦੇ ਉੱਤੇ ਇੱਥੇ ਆ ਰਹੇ ਆ, ਉਹਨਾਂ ਦੀ ਜਿਹੜੀ ਵੈਟਿੰਗ ਆ ਉਸ ਨੂੰ ਵਧਾਇਆ ਜਿਹੜਾ ਉਹ ਜਾਵੇਗਾ। ਤੇ ਇਸ ਲਈ ਜਿਹੜੀਆਂ ਕੈਂਸਲੇਸ਼ਨਸ ਤੇ ਜਿਹੜੇ ਡਿਲੇ ਆ ਉਸ ਦਾ ਜਿਹੜਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਸ ਟਾਈਮ ਉੱਥੇ ਵਾਪਰੀਆਂ ਹੈਗੀਆਂ। ਸੋ ਵੇਖੋ ਕੀ ਅੱਗੇ ਜਿਹੜਾ ਇੱਧਰ ਬਣਦਾ ਆ, ਪਰ ਲੋਕ ਖਾਸੀ ਮੁਸ਼ਕਿਲਾਂ ਦੇ ਵਿੱਚ ਫਸੇ ਪਏ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਕੰਪਨੀਆਂ ਤਾਂ ਇਹੀ ਸਲਾਹ ਦੇ ਰਹੀਆਂ ਵੀ ਭਾਈ ਜੇ ਬਗੈਰ ਜਾਏ ਤੁਹਾਡਾ ਸਰਦਾ ਹੈ ਤੇ ਨਾ ਹੀ ਜਾਓ ਤਾਂ ਜਿਹੜੀ ਉਹ ਚੰਗੀ ਗੱਲ ਆ। ਅਦਰਵਾਈਜ਼ ਉੱਧਰ ਗਏ ਸਟੈਂਪ ਲਵਾਉਣ ਦੇ ਲਈ ਜਾਂ ਜੋ ਵੀ ਕਰਨ ਦੇ ਲਈ ਤੁਸੀਂ ਜਾਣਾ ਆ ਤਾਂ ਫਿਰ ਤੁਹਾਨੂੰ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ ਜੀ।
ਤੇ ਜੀ, ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜੋ ਨਿਊਜ਼ੀਲੈਂਡ ਦੇ ਵਿੱਚ ਬੀਤੇ ਵੀਕ 'ਚ ਵਾਪਰਿਆ ਸੀਗਾ, ਜਿਹੜਾ ਨਗਰ ਕੀਰਤਨ ਨੂੰ ਇੱਕ ਅਸਫਲ ਕੋਸ਼ਿਸ਼ ਕੀਤੀ ਗਈ ਬ੍ਰਾਇਨ ਤਮਾਕੀ ਤੇ ਡੈਸਟਨੀ ਚਰਚ ਵਾਲੇ, ਜੋ ਕਿ ਆਪਣੇ ਆਪ ਨੂੰ ਟਰੂ ਪੇਟਰੀਅਟਸ ਨਿਊਜ਼ੀਲੈਂਡ ਦੇ ਆਖਦੇ ਆ, ਨਗਰ ਕੀਰਤਨ ਨੂੰ ਜਿਹੜਾ ਰੋਕਣ ਦੀ ਉਹਨਾਂ ਨੇ ਜਿਹੜੀ ਉਹ ਕੋਸ਼ਿਸ਼ ਕੀਤੀ। ਉੱਥੋਂ ਦੀ ਜਿਹੜੀ ਮਾਇਓਰੀ ਕਹਿ ਲਓ ਵੀ ਉਸ ਭਾਈਚਾਰੇ 'ਚੋਂ ਆਉਂਦੀ MP ਹੈਗੀ ਆ ਓਰੀਨੀ ਕਾਈਪਾਰਾ। ਉਹਨੇ ਕਿਹਾ ਵੀ ਮੈਂ ਤਮਾਕੀ ਮਾਕੂ ਰਾਓ ਦੀ ਜਿਹੜੀ MP ਹੈਗੀ ਆ, ਤੇ ਮੈਂ ਇਸ ਭਾਈਚਾਰੇ ਦੇ ਨਾਲ ਸੰਬੰਧਿਤ ਹਾਂ, ਜਿਨ੍ਹਾਂ ਦੇ ਡਾਂਸ ਨੂੰ, ਹਾਕਾ ਜਿਹੜਾ ਡਾਂਸ ਆ ਉਸ ਨੂੰ ਵਰਤਦੇ ਹੋਏ ਇੱਕ ਜੋਸ਼ੀਲਾ ਜਿਹਾ ਜਿਹੜਾ ਉਹਨਾਂ ਦਾ ਨਾਚ ਆ, ਜਾਂ ਕਹਿ ਲਓ ਵੀ ਉਹ ਐਕਸਪ੍ਰੈਸ ਕਰਨ ਦਾ ਜਿਹੜਾ ਇੱਕ ਤਰੀਕਾ ਆ। ਤੇ ਉਹਨੇ ਇਹ ਕਿਹਾ ਵੀ ਇਹ ਜਿਹੜਾ ਸੋ ਕਾਲਡ ਬ੍ਰਾਇਨ ਤਮਾਕੀ ਆ, ਉਹ ਇਸ ਨੂੰ ਪੀਸਫੁਲ ਪ੍ਰੋਟੈਸਟ ਕਹਿ ਰਿਹਾ ਹੈ। ਟੋਟਲੀ ਗਲਤ ਗੱਲ ਆ। ਇਹ ਕਹਿੰਦੇ ਵੀ ਹਾਕਾ ਦਾ ਮਿਸਯੂਜ਼ ਹੋਇਆ ਆ ਤੇ ਕੰਟੈਕਸਟ ਡੀਪਲੀ ਆਫੈਂਸਿਵ ਆ। ਇਹ ਉਹੀ ਬੀਬੀ ਆ ਹਰਜੋਤ ਸਿੰਘ ਜੀ, ਨਿਊਜ਼ੀਲੈਂਡ ਦੇ ਵਿੱਚ ਕੁਝ ਮਹੀਨੇ ਪਹਿਲਾਂ ਬੜੀ ਵਾਇਰਲ ਹੋਈ ਸੀ, ਜਦ ਇਸ ਨੇ ਉੱਥੇ ਜੀ। ਅੰਦਰ ਹਾਕਾ ਇੱਕ ਪਾਰਲੀਮੈਂਟ ਹਿਸਾਬ ਦੇ ਨਾਲ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਜੋ ਕਿ ਇਹਨਾਂ ਮੂਲ ਨਿਵਾਸੀਆਂ ਦੇ ਉਲਟ ਉੱਥੇ ਆਇਆ ਸੀਗਾ ਤੇ ਉਹਨੂੰ ਪਾੜਿਆ ਸੀਗਾ, ਤੇ ਉੱਥੇ ਉਹਨੇ ਇਸ ਤਰੀਕੇ ਦਾ ਜਿਹੜਾ ਹਾਕਾ ਆ ਉਹ ਪਰਫਾਰਮ ਕੀਤਾ ਸੀਗਾ। ਸੋ ਉਹਨੇ ਕਿਹਾ ਵੀ ਜਿਹੜੀ ਸਿੱਖ ਕਮਿਊਨਿਟੀ ਆ ਜਿਹੜੀ ਸਾਊਥ ਆਕਲੈਂਡ ਦੀ, ਜਿੱਥੇ ਇਹ ਨਗਰ ਕੀਰਤਨ ਸਜਾਇਆ ਜਿਹੜਾ ਉਹ ਜਾ ਰਿਹਾ ਸੀਗਾ, ਵੀ ਇਹ ਬੜੀ ਮੰਦਭਾਗੀ ਘਟਨਾ ਆ ਵੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਇਸ ਮਾੜੀ ਸਥਿਤੀ ਦੇ ਕਰਕੇ ਜਿਹੜਾ ਉਹ ਰੋਕਣ ਦੀ ਉਹ ਕੋਸ਼ਿਸ਼ ਕੀਤੀ ਜਿਹੜੀ ਉਹ ਗਈ ਹੈਗੀ ਆ। ਸੋ ਕਹਿੰਦੇ ਵੀ ਉਹਨੇ ਕਿਹਾ ਵੀ ਮੈਂ ਤੁਹਾਨੂੰ ਦੇਖ ਰਹੀ ਹਾਂ, ਮੈਂ ਤੁਹਾਡੇ ਨਾਲ ਆ, ਤੇ ਤੁਹਾਡੇ ਰਾਈਟ ਜਿਹੜਾ ਇੱਥੇ ਹੈਗਾ ਰਹਿਣ ਦਾ ਰਾਈਟ ਆ, ਯੂਰ ਰਾਈਟ ਟੂ ਲਿਵ ਹੇਅਰ ਇਨ ਪੀਸ, ਮੈਂ ਉਸ ਨੂੰ ਡਿਫੈਂਡ ਜਿਹੜਾ ਉਹ ਕਰੂੰਗੀ। ਸੋ ਕਹਿੰਦੀ ਵੀ ਇਹ ਜਿਹੜਾ ਮੁਲਕ ਆ, ਉਹ ਇਹ ਜਿਹੜਾ ਮੁਲਕ ਹੀ ਆ ਤੇ ਜਿਹੜਾ ਸ਼ਹਿਰ ਆ, ਇਹ ਮਾਈਗ੍ਰੇਸ਼ਨ ਦੇ ਉੱਤੇ ਤੇ ਸਾਡੇ ਸ਼ੇਅਰਡ ਫਿਊਚਰਸ ਦੇ ਉੱਤੇ ਜਿਹੜਾ ਉਹ ਬਣਿਆ ਹੈਗਾ ਆ। ਇੱਥੇ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੋਣੀ ਜਿਹੜੀ ਉਹ ਚਾਹੀਦੀ। ਸੋ ਇਹ ਸਾਰਾ ਕੁਝ ਜਿਹੜਾ ਹਰਜੋਤ ਸਿੰਘ ਜੀ ਵਾਪਰਿਆ, ਪਰ ਨਾਲ ਦੇ ਨਾਲ ਪੈਰਲਲੀ ਇੱਕ ਸਿੱਖਾਂ ਨੂੰ ਵੀ ਜਿਹੜਾ ਇੱਕ ਆਤਮ ਪੜਚੋਲ ਜਿਹੜਾ ਉਹ ਕਰਨ ਦੀ ਜ਼ਰੂਰਤ ਜਿਹੜੀ ਉਹ ਹੈਗੀ ਆ, ਵੀ ਨਗਰ ਕੀਰਤਨ ਕਿੰਨੇ ਹੋਣੇ ਚਾਹੀਦੇ ਆ, ਕਿੱਥੇ ਹੋਣੇ ਚਾਹੀਦੇ ਆ, ਕਿਵੇਂ ਜਿਹੜਾ ਇਹਨਾਂ ਦਾ ਇੱਕ ਤਰੀਕਾ ਹੋਣਾ ਚਾਹੀਦਾ। ਜਿੱਥੇ ਨਗਾਰੇ ਹੁੰਦੇ ਸੀ, ਕੀ ਉੱਥੇ ਆਪਾਂ ਢੋਲ ਵਜਾਉਣੇ ਆ? ਉੱਥੇ ਉਹ ਕੀ ਜਿਹੜਾ ਹੋਣਾ ਹੈ, ਉੱਥੇ ਕੀ ਕੁਛ ਜਿਹੜਾ ਹੋਰ ਚੱਲ ਰਿਹਾ ਆ? ਇਹਨਾਂ ਲੋਕਾਂ ਨੂੰ ਆਪਣੇ ਨਾਲ ਕਿੱਦਾਂ ਮਿਲਾਉਣਾ ਆ? ਉਹ ਸਾਰੀਆਂ ਚੀਜ਼ਾਂ ਆਪਾਂ ਕੱਲਾ ਇਹੀ ਚੀਜ਼ ਨਾ ਕਹੀ ਜਾਈਏ ਵੀ ਅਸੀਂ ਤਾਂ ਫ੍ਰੀ ਫੂਡ ਵੰਡਦੇ ਹਾਂ ਜੀ, ਫ੍ਰੀ ਫੂਡ ਵੰਡਦੇ ਹਾਂ। ਕੱਲੀ ਇਹ ਚੀਜ਼ ਕਰਕੇ ਵੀ ਜਿਹੜਾ ਉਹ ਨਹੀਂ ਜਿਹੜਾ ਉਹ ਸਰਦਾ ਹੁੰਦਾ। ਜਿੱਥੇ ਆਪਾਂ ਗਏ ਆ, ਉੱਥੋਂ ਦੇ ਵੀ ਜਿਹੜੀਆਂ ਤੁਹਾਡੀਆਂ ਕੁਛ ਕਲਚਰਲ ਰਿਸਪੋਂਸਿਬਿਲਿਟੀਜ਼ ਜਿਹੜੀਆਂ ਤੁਹਾਡੀਆਂ ਆਪਣੀਆਂ ਵੀ ਬਣਦੀਆਂ ਆ, ਵੀ ਉਹਨਾਂ ਨੂੰ ਵੀ ਅਪਣਾਉਣਾ ਤੇ ਆਪਣੀਆਂ ਵੀ ਉਹਨਾਂ ਨੂੰ ਬੈਟਰ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਦੱਸਣੀਆਂ ਆ। ਸੋ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਆ ਉਹ ਚੱਲ ਰਹੀਆਂ ਆ, ਹੋ ਰਹੀਆਂ ਆ, ਪਰ ਇਸ MP ਦਾ ਤੇ ਹੋਰ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਸ ਡੈਸਟਨੀ ਚਰਚ ਵਾਲੇ ਜਿਹੜੇ ਬ੍ਰਾਇਨ ਆ ਉਸ ਦੀ ਨਿਖੇਧੀ ਕੀਤੀ ਆ, ਆਪਾਂ ਉਸ ਚੀਜ਼ ਦਾ ਜਿਹੜਾ ਉਹ ਧੰਨਵਾਦ ਉਹਨਾਂ ਲੋਕਾਂ ਦਾ ਵੀ ਜਿਹੜਾ ਉਹ ਕਰਦੇ ਆ। ਪਰ ਸਿੱਖਾਂ ਨੂੰ ਵੀ ਜ਼ਰੂਰ ਆਪਾਂ ਨੂੰ ਨਾਲ ਦੇ ਨਾਲ ਆਤਮ ਪੜਚੋਲ ਜਿਹੜੀ ਇਸ ਦੇ ਵਿੱਚ ਜ਼ਰੂਰ ਕਰਨੀ ਜਿਹੜੀ ਇਸ ਦੇ ਵਿੱਚ ਚਾਹੀਦੀ ਆ। ਕੋਈ ਨਗਰ ਕੀਰਤਨਾਂ ਦੇ ਉਲਟ ਵਾਲੀ ਗੱਲ ਨਹੀਂ ਆ। ਕਿੰਨੇ ਹੋਣੇ ਚਾਹੀਦੇ ਇੱਕ ਸ਼ਹਿਰ 'ਚ, ਕਿੱਥੇ ਹੋਣੇ ਚਾਹੀਦੇ, ਕਿਵੇਂ ਹੋਣਾ ਚਾਹੀਦਾ, ਉਸ ਦੇ ਉੱਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ, ਕਿਉਂਕਿ ਮਾਹੌਲ ਜਿੱਦਾਂ ਹਰਜੋਤ ਸਿੰਘ ਤੁਸੀਂ ਵੀ ਕਹਿੰਦੇ ਹੁੰਦੇ ਵੀ ਆਪਾਂ ਨੂੰ ਸਿਚੁਏਸ਼ਨਲ ਅਵੇਅਰਨੈਸ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਦੇਖਣਾ ਚਾਹੀਦਾ ਵੀ ਜੋ ਅੱਜ ਕੱਲ੍ਹ ਦੁਨੀਆ ਦੇ ਵਿੱਚ ਮਾਹੌਲ ਬਣਿਆ ਪਿਆ ਆ, ਵੀ ਉਸ ਨੂੰ ਕਿੱਦਾਂ ਜਿਹੜਾ ਉਹ ਨਜਿੱਠਿਆ ਜਾਣਾ ਜਿਹੜਾ ਉਹ ਚਾਹੀਦਾ ਹੈਗਾ। ਸੋ ਬਿਲਕੁਲ ਇਹ ਰਾਜਕਨਵੀਰ ਸਿੰਘ ਜੀ ਕੋਈ ਐਡਾ ਵੱਡਾ ਇਸ਼ੂ ਨਹੀਂ ਸੀ ਜਿਸ ਹਿਸਾਬ ਦੇ ਨਾਲ ਇੰਡੀਆ ਦੇ ਮੀਡੀਆ ਨੇ ਤੇ ਖਾਸ ਕਰਕੇ ਜੋ ਸਿੱਖਾਂ ਦੇ ਉਲਟ ਹਮੇਸ਼ਾ ਜਿਹੜੇ ਬ੍ਰਿਤਾਂਤ ਸਿਰਜਦੇ ਰਹਿੰਦੇ ਆ ਉਹਨਾਂ ਨੇ ਇਸ ਨੂੰ ਉਭਾਰਿਆ। ਇੱਕ ਛੋਟਾ ਜਿਹਾ ਉੱਥੇ ਚਰਚਾ ਇੱਕ ਬੰਦੇ ਨੇ ਜਿਹੜਾ ਸ਼ੁਰੂਆਤ ਕੀਤੀ ਹੈ ਬ੍ਰਾਇਨ ਟਮਾਕੀ ਨਾਮ ਦੇ ਨੇ 10,000 ਉਹਦੀ ਮੈਂਬਰਸ਼ਿਪ ਆ। ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੋ ਇਦਾਂ ਦੇ ਮੁਲਕ ਆ ਜਿੱਥੇ ਜਿਹੜੀ ਰੇਸ਼ੀਅਲ ਹੇਟ ਆ ਬਹੁਤ ਘੱਟ ਆ ਉੱਥੇ। ਡੈਸਟਨੀ ਚਰਚ ਹੈ ਇਹਦਾ। ਸੋ ਇਹ ਜਿਹੜਾ ਬੰਦਾ ਆ ਇਹਦਾ ਕੰਮ ਇਹ ਹੈਗਾ ਆ। ਇੰਡੀਆ ਦੇ ਮੀਡੀਆ ਨੇ ਇਹਨੂੰ ਬਹੁਤ ਚੱਕਿਆ। ਦੇਖੋ ਜੀ ਨਗਰ ਕੀਰਤਨ 'ਚ ਖਾਲਿਸਤਾਨ ਦੇ ਝੰਡੇ ਚੱਕੇ ਸੀ ਜਦ ਕਿ ਕੋਈ ਉੱਥੇ ਨਿਸ਼ਾਨ ਸਾਹਿਬ ਸੀਗੇ। ਸੋ ਬਹੁਤ ਸਾਰੇ ਉਹ ਲੋਕ ਜਿਹੜੇ ਲੰਗਰ ਛਕ ਕੇ ਜਿਹੜੇ ਧਰਨੇ ਲਾਉਣ ਵਾਲੀ ਕੈਟਾਗਰੀ ਆ ਉਹ ਵੀ ਸਲਾਹਾਂ ਦੇ ਰਹੇ ਆ ਵੀ ਦੇਖੋ ਜੀ ਨਗਰ ਕੀਰਤਨਾਂ ਤੇ ਨੱਥ ਪਾਣੀ ਚਾਹੀਦੀ ਆ, ਸਟਾਲਾਂ ਤੇ ਖਾਣ ਪੀਣ ਦੀ ਜਿਹੜੀ ਵਰਤੋਂ ਹੁੰਦੀ ਹੈਗੀ ਆ ਉਹ ਬੰਦ ਹੋਣੀ ਚਾਹੀਦੀ ਆ। ਪੂਰੇ ਦਾ ਪੂਰੇ ਨਿਊਜ਼ੀਲੈਂਡ ਦੇ ਇਲੈਕਟਡ ਜਿਹੜੇ ਆਫੀਸ਼ੀਅਲਸ ਆ, ਬਹੁਤ ਸਾਰੇ ਲੋਕ ਗੋਰੇ ਆ ਕੇ ਖੜ ਗਏ। ਉਹ ਕਹਿੰਦੇ ਅਗਲੀ ਵਾਰੀ ਨਗਰ ਕੀਰਤਨ 'ਚ ਅਸੀਂ ਹਿੱਸਾ ਲਵਾਂਗੇ। ਜਿੱਥੇ ਨਗਰ ਕੀਰਤਨ ਹੋਇਆ ਉੱਥੇ ਲੋਕਲ ਕਾਉਂਸਲਰ ਜਿਹੜਾ ਉੱਥੇ ਦਾ ਡੈਨੀਅਲ
ਉਹ ਕਹਿੰਦਾ ਵੀ ਇੰਨਾ ਵਧੀਆ ਸੀ, ਲੋਕਾਂ ਨੂੰ ਫੂਡ ਦਿੰਦੇ ਆ, ਬੜਾ ਸ਼ਾਂਤ ਸੀ। ਈਵਨ ਜਿਸ MP ਦਾ ਤੁਸੀਂ ਨਾਂ ਲਿਆ ਉਹਨੇ ਵੀ ਕਿਹਾ ਵੀ ਉਹ ਤਾਂ ਥਿੰਕ ਕਰ ਰਹੇ ਸੀ, ਕੋਈ ਇਦਾਂ ਦਾ ਰੌਲਾ ਨਹੀਂ ਸੀ। ਤੇ ਈਵਨ ਉਹਨਾਂ ਦਾ ਵੀ ਜਿਹੜਾ ਐਂਸੈਸਟਰੀ ਆ ਉਹਨੂੰ ਵੀ ਬਦਨਾਮ ਕਰ ਰਹੇ ਆ। ਜੋ ਉਹ ਕਰ ਰਹੇ ਸੀ ਹੱਕਾ ਕਰਕੇ ਜਿਹਨੂੰ ਕਹਿੰਦੇ ਆ, ਉਹ ਉਹਨਾਂ ਦਾ ਲੈਣਾ ਦੇਣਾ ਹੀ ਨਹੀਂ ਹੈਗਾ। ਸੋ ਨਗਰ ਕੀਰਤਨ ਸਾਰੇ ਪਾਸੇ ਹੁੰਦੇ ਆ। ਸਿੱਖ ਆਸਟ੍ਰੇਲੀਆ ਦੇ ਵਿੱਚ ਬੜੇ ਮਸ਼ਹੂਰ ਆ। ਜਦੋਂ ਅੱਗਾਂ ਲੱਗੀਆਂ ਸੀਆਂ, ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਹਾਂ, ਆਸਟ੍ਰੇਲੀਆ ਜਦੋਂ ਅੱਗਾਂ ਲੱਗੀਆਂ, ਪੂਰੇ ਲੰਗਰ ਜਿਹੜੇ ਆ ਆਸਟ੍ਰੇਲੀਆ ਦੇ ਸਿੱਖਾਂ ਨੇ ਉਹਨਾਂ ਲੋਕਾਂ ਤਾਈਂ ਪਹੁੰਚਾਏ ਜਿੱਥੇ ਗਵਰਨਮੈਂਟ ਨਹੀਂ ਪਹੁੰਚਾ ਸਕਦੀ ਸੀ। ਨਿਊਜ਼ੀਲੈਂਡ ਦੇ ਵਿੱਚ ਪਿਛਲੇ ਦਿਨਾਂ 'ਚ ਸਿੱਖ ਸਪੋਰਟਸ ਉੱਥੇ ਹੋਈਆਂ। ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਉੱਥੇ ਪਹੁੰਚੇ। ਸੋ ਇਹ ਜਿਹੜਾ ਮਹਿਕਮਾ ਹੈਗਾ ਆ, ਜਿਨ੍ਹਾਂ ਦਾ ਕੰਮ ਹੀ ਇਹ ਹੁੰਦਾ ਵੀ ਲੰਗਰਾਂ ਨੂੰ, ਨਗਰ ਕੀਰਤਨਾਂ ਨੂੰ ਬਦਨਾਮ ਕਰਨਾ, ਇਹਨਾਂ ਨੇ ਕਦੇ ਇਹ ਨਹੀਂ ਕਿਹਾ ਵੀ ਦੇਖੋ ਆਹ ਸਿੱਖ ਆਹ ਵੀ ਕਰ ਰਹੇ ਹੈਗੇ ਆ। ਨਿਊਜ਼ੀਲੈਂਡ ਦਾ ਇੱਕ ਗੁਰਦੁਆਰਾ ਆ ਪੂਰੀ ਦੁਨੀਆ ਦੇ ਵਿੱਚ ਮੇਨ ਗੁਰਦੁਆਰਾ, ਜਿੱਥੇ ਆਰਗੈਨਿਕ ਸਬਜ਼ੀਆਂ, ਦਾਲਾਂ ਸਭ ਉਗਾਈਆਂ ਜਾਂਦੀਆਂ ਤੇ ਉਹ ਤੋਂ ਹੀ ਲੰਗਰ ਤਿਆਰ ਕੀਤਾ ਜਾਂਦਾ। ਉਹ ਨਿਊਜ਼ੀਲੈਂਡ ਦੇ ਮੀਡੀਆ ਦੇ ਵਿੱਚ ਬੜਾ ਕੱਲਾ ਨਿਊਜ਼ੀਲੈਂਡ ਨਹੀਂ, ਪੂਰੇ ਵਰਲਡ ਲੈਵਲ ਦੇ ਉੱਤੇ ਉਹ ਮਸ਼ਹੂਰ ਹੋਇਆ ਸੀ ਵੀ ਹਾਂ ਦੇਖੋ ਸਿੱਖ ਏਦਾਂ ਕਰ ਰਹੇ ਹੈਗੇ ਆ। ਆਪਾਂ ਅਗਰ ਅਮਰੀਕਾ ਦੀ ਗੱਲ ਕਰੀਏ, ਬਹੁਤ ਸਾਰੇ ਕਰਦੇ ਵਿਰੋਧ। ਦੇਖੋ ਜੀ ਇੱਥੇ 5 ਨਗਰ ਕੀਰਤਨ ਹੋ ਗਏ, 6 ਹੋ ਗਏ, ਆਹ ਹੋ ਗਏ। ਇੱਥੇ ਕਿੰਨੇ ਹੁੰਦੇ ਆ, ਹੋਰ ਪ੍ਰੋਟੈਸਟ ਹੁੰਦੇ ਆ, ਗੇ ਪਰੇਡ ਹੁੰਦੀ ਹੈਗੀ ਆ, ਸਿੰਕੋ ਦਮਾਇਓ ਹੁੰਦਾ ਹੈਗਾ। ਸਿੰਕੋ ਦਮਾਇਓ ਦਾ ਮੈਂ ਖੁਦ ਗਵਾਹ ਆ, ਸੈਨੋ ਦੇ ਚ ਲੁੱਟਮਾਰ ਕਿੰਨੀ ਹੁੰਦੀ ਆ, ਲੜਾਈਆਂ ਝਗੜੇ ਕਿੰਨੇ ਹੁੰਦੇ ਆ। ਹੁਣ 1-2 ਸਾਲ ਤੋਂ ਘੱਟ ਹੋਇਆ, ਨਹੀਂ ਤਾਂ ਬਹੁਤ ਤੋੜ ਭੰਨ ਕਰਦੇ ਸੀ। ਕਿਤੇ ਹੋਇਆ ਵੀ ਨਗਰ ਕੀਰਤਨ ਵਾਲੇ ਕਿਸੇ ਬੰਦੇ ਨੇ ਕੋਈ ਸ਼ਰਾਰਤ ਕੀਤੀ ਹੋਵੇ ਇਦਾਂ ਦੀ ਕਿਤੇ ਵੀ? ਸੋ ਚਾਈਨੀਜ਼ ਪਰੇਡ ਹੁੰਦੀ ਆ। 4th ਜੁਲਾਈ ਦੀਆਂ ਜਿਹੜੀਆਂ ਪਰੇਡਸ ਹੁੰਦੀਆਂ ਫਰੀਮੌਂਟ ਦੇ ਵਿੱਚ, ਪਿਛਲੇ 20 ਸਾਲਾਂ ਤੋਂ ਜਿਹੜੇ ਆਪਣੇ ਸਿੱਖ ਆ 15 ਤੋਂ 20,000 ਬੋਤਲ ਪਾਣੀ ਦੀਆਂ ਬੋਤਲਾਂ ਉੱਥੇ ਵੰਡਦੇ ਹੈਗੇ ਆ। ਤੇ ਉੱਥੇ ਦੀ ਜਿਹੜੀ ਸਿਟੀ ਕੌਂਸਲ ਆ ਹਮੇਸ਼ਾ ਧੰਨਵਾਦ ਕਰਦੀ ਹੈਗੀ ਆ। ਸੋ ਇਹ ਵਿਰੋਧ ਕਰਨ ਵਾਲੇ ਜਿਹੜੇ ਬੰਦੇ ਆ, ਜਿਨ੍ਹਾਂ ਨੂੰ ਮੌਕਾ ਮਿਲ ਗਿਆ ਵੀ ਦੇਖੋ ਜੀ ਗੋਰੇ ਸਿੱਖਾਂ ਦੇ ਉਲਟ ਹੋ ਗਿਆ, ਕੋਈ ਗੋਰਾ ਸਿੱਖਾਂ ਦੇ ਉਲਟ ਨਹੀਂ ਹੋਇਆ। ਇਹ ਇੱਕ ਕਲਟ ਆ, ਜਿੱਦਾਂ ਸਾਰੇ ਧਰਮਾਂ 'ਚ ਕਲਟ ਹੁੰਦੇ, ਆਪਣੇ ਵੀ ਹੈਗੇ ਆ। ਸੋ ਉਹ ਕਲਟ ਵਾਲੇ ਸੀਗੇ। ਸੋ ਕਿਸੇ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ। ਹਾਂ ਬਿਲਕੁਲ, ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਬੜੇ ਕੇਅਰਫੁਲ ਹੋ ਕੇ ਰਹਿਣਾ ਚਾਹੀਦਾ ਹੈਗਾ, ਕਿਉਂਕਿ ਮਾਹੌਲ ਜਿਹੜਾ ਆ ਉਹ ਐਂਟੀ ਇਮੀਗ੍ਰੈਂਟ ਜਿਹੜਾ ਕਾਫੀ ਚੱਲ ਰਿਹਾ। ਸੋ ਇਹ ਗੋਰਾ ਵੀ ਜਿਹੜਾ ਉੱਥੇ ਦਾ ਹੈਗਾ ਬ੍ਰਾਇਨ, ਇਹ ਵੀ ਇਹ ਸੋਚਦਾ ਵੀ ਸ਼ਾਇਦ ਅਮਰੀਕਾ 'ਚ ਇਦਾਂ ਦਾ ਰੌਲਾ ਚੱਲ ਰਿਹਾ ਹੈਗਾ ਜਾਂ ਯੂਰਪ ਚੱਲ ਰਿਹਾ ਵੀ ਮੈਂ ਵੀ ਇਹਦੇ ਵਿੱਚ ਜਿਹੜਾ ਵਾਗਦੀ ਹਿੱਸਾ ਗੰਗਾ 'ਚ ਲੈ ਹੱਥ ਧੋਣ ਵਾਲੀ ਗੱਲ ਆ ਵੀ ਉਹੀ ਆਪਣੀ ਚਲਾਈ ਜਾਵੇ। ਸੋ ਮੈਂ ਦੇਖਦਾ ਵੀ ਉਹ ਇੰਨੀਆਂ ਪੋਸਟਾਂ ਸ਼ੇਅਰ ਕਰਕੇ ਲੋਕ ਥੱਲੇ ਪਾਈ ਜਾਂਦੇ। ਦੇਖੋ ਜੀ ਗੰਦ ਪੈਂਦਾ। ਜਿੰਨੇ ਜੁੱਬਾ ਸਿਟੀ ਨਗਰ ਕੀਰਤਨ ਦੇ ਜਾਂਦੇ ਆ ਆਪਾਂ, ਪ੍ਰਸ਼ਾਦੇ ਛਕ ਕੇ ਤਾਂ ਆ ਜਾਂਦੇ, ਲੱਡੂ ਜਲੇਬੀਆਂ। ਤੁਹਾਨੂੰ ਪਤਾ ਵੀ ਉੱਥੇ ਜਦੋਂ ਸਫਾਈ ਕਰਨ ਵਾਲੇ ਕਿੰਨੇ ਹੁੰਦੇ ਹੈਗੇ ਆ। ਅਗਲੇ ਦਿਨ ਬਿਲਕੁਲ ਸਾਫ਼ ਕੀਤਾ ਹੁੰਦਾ ਹੈ। 12 ਘੰਟਿਆਂ ਦੇ ਵਿੱਚ ਟਰੈਕਟਰਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ, ਉਹ ਤੇ ਪਤਾ ਨਹੀਂ ਲੱਗਦਾ ਵੀ ਨਗਰ ਕੀਰਤਨ ਵੀ ਹੋ ਕੇ ਹਟਿਆ, ਜਿੱਥੇ 2 ਤੋਂ 3 ਲੱਖ ਬੰਦਾ ਜਿਹੜਾ ਉੱਥੇ ਹੁੰਦਾ ਹੈਗਾ ਆ। ਸੋ ਉਹਨਾਂ ਲੋਕਾਂ ਨੂੰ ਵੀ ਪਛਾਣੋ ਜਿਹੜੇ ਹਮੇਸ਼ਾ ਜਿਹੜੇ ਆ ਵਿਰੋਧ ਕਰਨ ਲੱਗ ਪੈਂਦੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਅੱਜ ਇੱਕ ਸਪੈਸ਼ਲ ਟਾਕ ਸ਼ੋਅ ਵੀ ਹੋਣਾ 4 ਵਜੇ। ਰਾਜਕਨਵੀਰ ਸਿੰਘ ਜੀ, ਬਲਵਿੰਦਰ ਕੌਰ ਟਾਕ ਸ਼ੋਅ ਕਰਨਗੇ ਵੀ ਕਿਸ ਤਰ੍ਹਾਂ ਜਿਹੜੇ ਆਪਣੇ ਲੋਕ ਹੀ ਆ, ਜਦੋਂ ਕੋਈ ਉਹਨਾਂ ਨੂੰ ਮੌਕਾ ਲੱਭਣਾ ਚਾਹੀਦਾ ਵੀ ਕਿੱਦਾਂ ਸਿੱਖਾਂ ਦੀ ਜਿਹੜੀ ਬਦਨਾਮੀ ਕਰਨੀ ਆ, ਵੀ ਇਹ ਪ੍ਰਚਾਰ ਕਾਤੇ ਇੰਨਾ ਵੱਡਾ ਹੋ ਰਿਹਾ, ਇਹਨਾਂ ਦਾ ਬੰਦ ਕਰੋ। ਠੀਕ ਆ ਕਿ ਨਹੀਂ? ਵੀ ਤੁਸੀਂ ਇਹ ਤਾਂ ਦੇਖੋ ਵੀ ਉਹਨਾਂ ਨੇ ਕੋਈ ਉਹਦੇ 'ਚ ਨੈਗੇਟਿਵਿਟੀ ਲੱਭੀ ਆ ਕਿਸੇ ਸਰਕਾਰ ਨੇ? ਆਪ ਤੁਸੀਂ ਕਿੰਨਾ ਕੁ ਜਿਹੜਾ ਉਹ 'ਚ ਹਿੱਸਾ ਪਾਣੇ ਹੈਗੇ ਆ। ਇੰਡੀਆ ਦਾ ਮੀਡੀਆ ਦੇਖ ਲਓ ਵੀ ਇੰਨਾ ਕਰ ਰਿਹਾ, ਦੇਖੋ ਜੀ ਉਹ ਤਾਂ ਖਾਲਸਤਾਨੀਆਂ ਦੇ ਉਲਟ ਹੋ ਗਿਆ, ਉੱਥੇ ਸਿੱਖਾਂ। ਹਜੇ ਤੁਹਾਡਾ ਤਾਂ ਮੇਰੇ ਖਿਆਲ ਨਾਲ ਮਹੀਨਾ ਵੀ ਨਹੀਂ ਹੋਇਆ ਜਦੋਂ ਉਹਨੇ ਹਿੰਦੂਆਂ ਦੇ ਵੀ ਝੰਡੇ ਛਾੜੇ ਸੀ, ਮੁਸਲਮਾਨਾਂ ਦੇ ਵੀ, ਸਿੱਖਾਂ ਦੇ ਵੀ। ਉਹ ਤਾਂ ਜਿਹੜਾ ਇਹ ਕਲਟ ਹੈਗਾ, ਜਿਹੜਾ ਇਹ ਚਰਚ ਆ ਛੋਟਾ ਜਿਹਾ ਬਣਾਇਆ, ਉਹਨਾਂ ਦਾ ਕੰਮ ਇਹ ਆ। ਉਹ ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਉੱਥੇ ਜਿਹੜੇ ਮੂਲ ਨਿਵਾਸੀ ਸੈਟਰਡੇ ਵੀ ਜਦੋਂ ਆਪਾਂ ਗੱਲ ਕਰ ਰਹੇ ਸੀ ਵੀ ਇਹ ਨਕਾਰੇ ਹੋਏ ਲੋਕ ਨੇ, ਇਹ ਉੱਥੋਂ ਦੇ, ਇਹ ਉਸ ਸੁਸਾਇਟੀ ਦੇ ਵਿੱਚ ਕੋਈ ਇਹਨਾਂ ਦੀ ਕੋਈ ਬਾੜੀ ਜਿਹੜੀ ਉਹ ਥਾਂ ਉੱਥੇ ਨਹੀਂ ਹੈਗੀ। ਸਿਰਫ ਪ੍ਰੋਵੋਕੇਸ਼ਨ, ਭਾਵਨਾਵਾਂ ਭੜਕਾਉਣ ਵਾਲੀ ਜਿਹੜੇ ਇਹ ਕਾਰਜ ਕਰਦਾ ਆ ਫਰੀडम ਆਫ ਐਕਸਪ੍ਰੈਸ਼ਨ ਸਪੀਚ ਦੇ ਜਿਹੜੇ ਉਹ ਤਹਿਤ। ਐਵੇਂ ਫਿਰ ਕਿਸੇ ਦਿਨ ਕੰਬਲ ਕੁੱਟ ਹੋਊਗੀ ਇਹਦੀ ਉੱਥੇ, ਫਿਰ ਕਿਸੇ ਨੇ ਕੁਛ ਜਿਹੜਾ ਉਹ ਕਹਿਣਾ, ਕਰਨ ਵਾਲੇ ਵੀ ਉਹੀ ਹੋਰ ਹੋਣਗੇ। ਆਪਣੇ ਕਹਿੰਦੇ ਵੀ ਆਪਣੇ ਵਾਲਿਆਂ ਨੇ ਕਰਨੀ ਆ ਵੀ ਉਹ ਤਾਂ ਕੀ ਐਪਰੀਸ਼ੀਏਟ ਕਰਨਾ ਵੀ ਜਿਹੜੇ ਨਗਰ ਕੀਰਤਨ 'ਚ ਤੁਸੀਂ ਦੇਖੋ ਸਾਰੇ ਤਰ੍ਹਾਂ ਦੇ ਬੰਦੇ ਹੁੰਦੇ, ਗਰਮ ਵੀ ਹੁੰਦੇ, ਠੰਡੇ ਵੀ ਹੁੰਦੇ, ਬਜ਼ੁਰਗ ਵੀ ਹੁੰਦੇ, ਜਵਾਨ ਵੀ ਹੁੰਦੇ, ਠੰਡੇ ਹੀ ਕਿਸੇ ਨੇ ਕੋਈ ਉਹਨਾਂ ਦੇ ਅਗੇਂਸਟ ਕੁਝ ਨਹੀਂ ਬੋਲਿਆ। ਹਾਲਾਂਕਿ ਉਹ ਗਿਣਤੀ ਦੇ 50 ਬੰਦੇ ਆ। ਮੈਂ ਲੋਕਲ ਉੱਥੇ ਦੇ ਨਿਊਜ਼ਪੇਪਰ ਦੇ ਉਹਨਾਂ ਨੇ ਸ਼ਨਾਖਤ ਕੀਤੀ, ਕੱਲੇ ਦੀ ਉਹ ਕੱਲੇ ਦੀ ਪਛਾਣ ਕਰ ਲਈ, ਨੰਬਰ ਲਿਖੇ ਕਿ ਸੀ ਉਹਨਾਂ ਦੇ ਵੀ ਆਹ ਵਾਲੇ ਆ, ਤੇ ਉਹ ਨੰਬਰ ਪਾ ਕੇ ਉਹ ਨਹੀਂ ਕੀਤੀ ਆ ਪਛਾਣ। ਜਿਹੜੇ ਮੂਲ ਨਿਵਾਸੀ ਉਹ ਕਹਿੰਦੇ ਸੀ ਯਾਰ ਜਿਹੜਾ ਹਾਕਾ ਕਰੀ ਜਾਂਦੇ ਇਹ ਤਾਂ ਲੱਗਦੇ ਹੀ ਨਹੀਂ ਸਾਡੇ ਵਾਲੇ, ਹੈ ਹੀ ਉਹ ਕਹਿੰਦੇ ਵੀ ਸਾਡੇ ਜਿਹੜੇ ਹਾਕਾਂ ਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਸਿੱਖਾਂ ਦੇ ਉਲਟ ਜਿਹੜਾ ਉਹ ਵਰਤ ਲਿਆ।
ਵੀ ਇਹ ਸਾਡੇ 'ਚ ਇਨਫੈਕਟ ਇਹ ਦੂਜਿਆਂ ਦੇ ਉਲਟ ਤੇ ਸਾਡਿਆਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਪਾੜਾ ਪਾਉਣ ਦੀ ਜਿਹੜੀ ਕੋਸ਼ਿਸ਼ ਆ, ਉਹ ਨਾਲ ਦੇ ਨਾਲ ਜਿਹੜੀ ਕਰ ਰਹੇ ਆ। ਸੋ ਪਰ ਇਹ ਆ ਵੀ ਇਦਾਂ ਦੇ ਜਿਹੜੇ ਨਕਾਰੇ ਹੋਏ ਲੋਕ ਨੇ, ਕਲਟ ਲੀਡਰਸ ਨੇ, ਉਹਨਾਂ ਦਾ ਕੀ ਇਵੈਂਚੁਅਲੀ ਖਾਮਿਆਜ਼ਾ ਹੁੰਦਾ, ਕੀ ਉਹਨਾਂ ਨੂੰ ਖਾਮਿਆਜ਼ੇ ਭੁਗਤਣੇ ਪੈਂਦੇ ਆ, ਉਹਨਾਂ ਦਾ ਭਵਿੱਖ ਤੈਅ ਹੀ ਆ। ਵੀ ਇਹਨਾਂ ਦਾ ਕੰਮ ਹੁੰਦਾ ਵੀ ਥੋੜ੍ਹੇ ਚਿਰ ਆਪਣੀ ਰੋਟੀ ਜਿਹੜੀ ਉਹ ਸੇਕਦੇ ਆ, ਕਿਉਂਕਿ ਇਸ ਟਾਈਮ ਮਾਹੌਲ ਐਂਟੀ ਇਮੀਗ੍ਰੈਂਟ ਵੇਵ ਦਾ ਜਿਹੜਾ ਉਹ ਚੱਲ ਰਿਹਾ ਆ, ਉਹਦੇ ਜਿਹੜਾ ਉਹ ਕਰਕੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ। ਇੱਕ ਨਾ ਆਸਟ੍ਰੇਲੀਆ ਤੋਂ ਚੱਲਦਾ ਹੈ, ਆਸਟ੍ਰੇਲੀਅਨ ਹਿੰਦੂ ਮੀਡੀਆ ਕਰਕੇ, ਉਹਨਾਂ ਨੇ ਵੀ ਬਹੁਤ ਜਿਹੜਾ ਉਲਟ ਪ੍ਰਚਾਰ ਕੀਤਾ। ਕਹਿੰਦੇ ਵੀ ਫੋਰਨ ਤੇ ਟੈਰਰਿਸਟ ਫਲੈਗ ਜਿਹੜੇ ਆ ਉਹ ਫੈਲਾ ਕੇ, ਮਤਲਬ ਜਿਹੜੇ ਨਿਸ਼ਾਨ ਸਾਹਿਬ ਨੂੰ, ਉਹ ਝੰਡਿਆਂ ਨੂੰ ਤੇ ਤਲਵਾਰਾਂ ਕਹਿੰਦੇ ਤੇ ਡੈਗਰ ਲੈ ਕੇ ਕਹਿੰਦੇ ਜੀ ਘੁੰਮ ਰਹੇ ਸੀਗੇ, ਤੇ ਡੈਸਟਨੀ ਚਰਚ ਵਾਲਿਆਂ ਨੇ ਉਸ ਨਗਰ ਕੀਰਤਨ ਨੂੰ ਮਾਨੂਰੇਵਾ ਦੇ ਵਿੱਚ ਜਿਹੜਾ ਉਹ ਸਟਾਪ ਕਰ ਦਿੱਤਾ। ਸੋ ਕੀਪ ਨਿਊਜ਼ੀਲੈਂਡ, ਤੇ ਫਿਰ ਤਾਂ ਤੁਹਾਨੂੰ ਵੀ ਉੱਥੋਂ ਨਿਕਲਣਾ ਪੈਣਾ, ਵੀ ਉੱਥੇ ਤਾਂ ਰਹਿੰਦੇ ਮੂਲ ਨਿਵਾਸੀ ਸੀਗੇ, ਇਹ ਵਾਲੇ ਲੋਕ ਸੀਗੇ, ਤੁਸੀਂ ਕਿਹੜੇ ਮੁਲਕਾਂ ਦੇ ਵਿੱਚ ਜਾਓਗੇ। ਇੰਗਲੈਂਡ ਦੇ ਵਿੱਚ ਤੇ ਯੂਰਪ 'ਚ ਤਾਂ ਇੰਨੇ ਫਿੱਟ ਨਹੀਂ ਹੋਣੇ ਗੋਰੇ, ਜਿੰਨੇ ਸਾਰੇ ਪਾਸੇ ਦੁਨੀਆ ਦੇ ਵਿੱਚ ਜਾ ਕੇ ਜਿਹੜੇ ਉਹ ਬੈਠੇ ਆ, ਫੈਲੇ ਆ। ਸੋ ਉਹੀ ਗੱਲ ਆ ਹਰਜੋਤ ਸਿੰਘ ਜੀ, ਜਿਹੜਾ ਤਾਂ 200 ਸਾਲ ਪਹਿਲੋਂ ਆਇਆ ਉਹ ਇਮੀਗ੍ਰੈਂਟ ਨਹੀਂ ਆ, ਤੇ ਜਿਹੜਾ 2 ਸਾਲ ਪਹਿਲੋਂ ਆਇਆ ਉਹ ਇਮੀਗ੍ਰੈਂਟ ਆ। ਇਹ ਹੁਣ ਕਿੱਦਾਂ ਦਾ ਇੱਕ ਤਰਾਜੂ ਜਿਹੜਾ ਇਸ ਟਾਈਮ ਦੁਨੀਆ ਦੇ ਵਿੱਚ ਜਿਹੜਾ ਉਹ ਤੋਲਿਆ ਜਾ ਰਿਹਾ ਆ, ਇਹ ਗੱਲ ਕਿਸੇ ਨੂੰ ਵੀ ਜਿਹੜੀ ਉਹ ਹਜਮ ਜਿਹੜੀ ਉਹ ਨਹੀਂ ਹੋ ਰਹੀ। ਹਾਂ, ਮਾੜੇ ਲੋਕ ਕਿਸੇ ਪਾਸੇ ਨਾ ਆਉਣ, ਇਹ ਆਪਾਂ ਹਰ ਇੱਕ ਜਾਣਾ ਹੀ ਜਿਹੜਾ ਉਹ ਚਾਹੁੰਦਾ ਹੈ, ਤੇ ਜਾਂ ਉਹਨਾਂ ਦੇ ਉੱਤੇ ਨੱਥ ਪਵੇ, ਇਹ ਚੀਜ਼ ਜਿਹੜੀ ਉਹ ਜ਼ਰੂਰੀ ਸਾਰੇ ਜਣੇ ਦੇਖਦੇ ਹੁੰਦੇ ਆ। ਪਰ ਤੁਸੀਂ ਕਹੋ ਵੀ ਕੋਈ ਵੀ ਕਿਤੇ ਵੀ ਆ ਨਹੀਂ ਸਕਦਾ, ਜਾ ਨਹੀਂ ਸਕਦਾ, ਕੋਈ ਜਾਵੇ ਨਾ, ਕੋਈ ਆਵੇ ਨਾ, ਫਿਰ ਉਹ ਮਾੜੀ ਗੱਲ ਜਿਹੜੀ ਉਹ ਬਣ ਜਾਂਦੀ ਹੈ। ਜੀ, ਜੀ ਬਿਲਕੁਲ। ਇਸ ਸੰਬੰਧ ਦੇ ਵਿੱਚ ਅੱਜ ਸਪੈਸ਼ਲ ਟਾਕ ਸ਼ੋ ਹੋਣਾ, ਜੋ ਨਿਊਜ਼ੀਲੈਂਡ 'ਚ ਵਾਪਰਿਆ, ਕਿਸ ਤਰ੍ਹਾਂ ਉਹਨੂੰ ਜਿਹੜਾ ਵਧਾ ਚੜਾ ਕੇ ਭਾਰਤ ਦਾ ਮੀਡੀਆ ਕਰ ਰਿਹਾ ਹੈਗਾ, ਕਿਸ ਜੀ ਤਰ੍ਹਾਂ ਕਈ ਜਿਹੜੇ ਆਪਣੇ ਵਿੱਚ ਸਪੋਲੀਏ ਆ, ਉਹ ਉਹਨਾਂ ਨੂੰ ਮੌਕਾ ਮਿਲ ਗਿਆ ਵੀ ਕਿੱਦਾਂ ਨਗਰ ਕੀਰਤਨਾਂ ਨੂੰ ਬਦਨਾਮ ਕਰੀਏ। ਸੋ 4 ਵਜੇ ਜ਼ਰੂਰ ਸੁਣਿਓ। ਜੀ ਤੇ ਇੱਕ ਆਪਾਂ ਆਪਾਂ ਹਰਜੋਤ ਸਿੰਘ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਵਾਪਸ ਆ ਰਹੇ
ब्रेक तो बाद एक बारी फिर आप सब ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਇੱਕ ਸੈਨ ਫਰਾਂਸਿਸਕੋ ਤੋਂ ਖਬਰ ਆ ਰਹੀ ਆ, ਫਨੀ ਵੀ ਆ ਤੇ ਭਵਿੱਖ ਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਕਹਿ ਲਓ ਵੀ ਵਿੰਡੋ ਵੀ ਦਿਖਾਉਂਦੀ ਆ, ਵੀ ਬਾਰੀ ਵੀ ਆ। ਵੇਮੋ ਜਿਹੜੀ AI ਦੇ ਨਾਲ ਜਾਂ ਫੁੱਲੀ ਆਟੋਮੈਟਿਡ ਡਰਾਈਵਰਲੈਸ ਜਿਹੜੀਆਂ ਗੱਡੀਆਂ ਉੱਥੇ ਚੱਲਦੀਆਂ ਆ, ਕੱਲ PG&E ਦੀ ਪਾਵਰ ਆਊਟੇਜ PG&E ਦੀ ਹੋ ਗਈ ਸੈਨ ਫਰਾਂਸਿਸਕੋ 'ਚ ਤੇ ਕਹਿੰਦੇ ਗੱਡੀਆਂ ਵੀ ਪਾਗਲ ਹੋ ਗਈਆਂ। ਲਾਈਟਾਂ ਵਗੈਰੀਆਂ ਟ੍ਰੈਫਿਕ ਲਾਈਟਸ ਜਿਹੜੀਆਂ ਬੰਦ ਹੋ ਗਈਆਂ ਤੇ ਕਹਿੰਦੇ ਗੱਡੀਆਂ ਨੂੰ ਸਮਝ ਨਾ ਆਵੇ ਵੀ ਹੁਣ ਕਿੱਧਰ ਨੂੰ ਜਾਣਾ ਤੇ ਕਿਵੇਂ ਜਿਹੜਾ ਉਹ ਕਰਨਾ ਆ, ਤੇ ਵੇਮੋ ਨੂੰ ਆਪਣੀ ਸਰਵਿਸ ਸਸਪੈਂਡ ਕਰਨੀ ਪੈ ਗਈ ਪਾਵਰ ਆਊਟੇਜ ਤੋਂ ਬਾਅਦ ਦੇ ਵਿੱਚ। ਸੋ ਕਹਿੰਦੇ ਵੀ ਇਵੈਂਚੁਅਲੀ ਜਦੋਂ ਬਿਜਲੀ ਮੁੜ ਦੁਬਾਰਾ ਚਾਲੂ ਜਿਹੜੀ ਉਹ ਹੋ ਗਈ, ਫਿਰ ਦੁਬਾਰਾ ਉਹਨਾਂ ਨੇ ਆਪਣੀ ਸਰਵਿਸ ਆ ਉਸ ਨੂੰ ਚਾਲੂ ਕਰ ਦਿੱਤਾ। ਸੋ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਭਵਿੱਖ ਦਿਖਾਇਆ ਜਾ ਰਿਹਾ ਜਾਂ ਜਿਹੜਾ ਇਹ ਹੈਗਾ ਆ, ਬਗੈਰ ਬਿਜਲੀ ਤੋਂ ਇਸ ਦਾ ਜਿਹੜਾ ਕੋਈ ਵੀ ਚੀਜ਼ ਜਿਹੜੀ ਉਹ ਨਹੀਂ ਚੱਲਣੀ। ਕਹਿੰਦੇ ਵੀ ਪਾਵਰ ਆਊਟੇਜ ਦੇ ਨਾਲ ਗ੍ਰਿਡ ਲੋਕ ਜਿਹੜਾ ਉਹ ਹੋ ਗਿਆ, ਨਾਨ ਫੰਕਸ਼ਨਿੰਗ ਟ੍ਰੈਫਿਕ ਸਿਗਨਲ ਤੇ ਟ੍ਰਾਂਜ਼ਿਟ ਜਿਹੜੇ ਸੀਗੀਆਂ, ਉਹਦੇ ਕਰਕੇ ਸਾਨੂੰ ਜਿਹੜਾ ਉਹ ਪਤਾ ਕੁਛ ਨਹੀਂ ਸੀ ਲੱਗਾ। ਯੂਟਿਲਿਟੀ ਇਨਫਰਾਸਟ੍ਰਕਚਰ ਜਿਹੜੇ ਉਹਦੇ ਫੇਲੀਅਰ ਦੇ ਨਾਲ ਜਿਹੜੀਆਂ ਗੱਡੀਆਂ ਇਹਨਾਂ ਦੀਆਂ ਡਿਸਓਰੀਐਂਟਡ ਹੋ ਗਈਆਂ। ਬਹੁਤ ਸਾਰੀਆਂ ਲੋਕਾਂ ਨੇ ਜਿਹੜੀਆਂ ਵੀਡੀਓਜ਼ ਆ ਉਹ ਕੈਪਚਰ ਕਰਕੇ ਸੈਨ ਫਰਾਂਸਿਸਕੋ ਦਿਆਂ ਨੇ ਉਹ ਉੱਥੇ ਜਿਹੜੀਆਂ ਉਹ ਪਾਈਆਂ। ਸੋ ਗੱਡੀ ਚਲਾਉਣ ਦੇ ਵਿੱਚ ਕੰਪਿਊਟਰ ਸਹਾਈ ਹੋ ਸਕਦਾ ਹੈ, ਸਾਦਾ ਹੀ ਜਿਹੜਾ ਉਹ ਚਲਾ ਲਊਗਾ ਬਗੈਰ। ਜਦੋਂ ਇਦਾਂ ਦੀ ਸਿਚੁਏਸ਼ਨ ਆਉਣੀ ਹੈ ਉਦੋਂ ਕੀ ਬਣਨਾ ਆ, ਇਹ ਥੋੜਾ ਜਿਹਾ ਝਲਕਾਰਾ ਫਿਊਚਰ ਦਾ ਵੀ ਇਸ ਨੇ ਨਾਲ ਦੇ ਨਾਲ ਦਿਖਾਇਆ ਹੈਗਾ। ਰਸ਼ੀਆ ਦਾ ਇੱਕ ਜਨਰਲ ਜਿਹੜਾ ਹੈ ਉਹ ਅੱਜ ਸਵੇਰੇ ਮਾਰਿਆ ਗਿਆ ਜਦੋਂ ਆਪਣੀ ਕਾਰ ਦੇ ਵਿੱਚ ਆਪਣੇ ਆਫਿਸ ਤੋਂ ਚੱਲਾ ਸੀ। ਲੈਫਟੀਨੈਂਟ ਜਨਰਲ ਫਨੀਲ ਸਾਰਵੋਰੋਵ 56 ਸਾਲਾਂ ਦਾ ਹੈ, ਹੈਡ ਆਫ ਆਪਰੇਸ਼ਨ ਟ੍ਰੇਨਿੰਗ ਡਿਪਾਰਟਮੈਂਟ ਰਸ਼ੀਆ ਦੇ ਜਨਰਲ ਸਟਾਫ ਦਾ, ਤੇ ਬੰਬ ਦੇ ਨਾਲ ਉਹਨੂੰ ਉਡਾਇਆ ਗਿਆ। ਇਸ ਤੋਂ ਪਹਿਲਾਂ ਵੀ ਇੱਕ ਜਿਹੜਾ ਜਨਰਲ ਆ ਰਸ਼ੀਆ ਦਾ ਮਾਰਿਆ ਗਿਆ ਸੀ। ਰਸ਼ੀਆ ਦੀ ਤਾਸ ਏਜੰਸੀ ਦੇ ਮੁਤਾਬਕ ਕਹਿੰਦੇ ਵੀ ਇਹ ਜਿਹੜਾ ਬਲਾਸਟ ਆ ਇਹ ਯੂਕਰੇਨ ਦੇ ਜਿਹੜੇ ਇੰਟੈਲੀਜੈਂਸ ਸਰਵਿਸਿਜ਼ ਆ ਉਹਨਾਂ ਵੱਲੋਂ ਕੀਤਾ ਗਿਆ ਹੈਗਾ ਆ। ਪਰ ਹਜੇ ਤੱਕ ਕੋਈ ਯੂਕਰੇਨ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ। ਪਰ ਜੋ ਰਸ਼ੀਆ ਦੇ ਆਫੀਸ਼ੀਅਲਸ ਆ ਉਹ ਇਹ ਕਹਿ ਰਹੇ ਆ ਵੀ ਇਹ ਸਾਡਾ ਤੀਜਾ ਜਰਨੈਲ ਆ ਜੋ ਕਿ ਦਸੰਬਰ 2024 ਤੋਂ ਬਾਅਦ ਮਾਰਿਆ ਗਿਆ ਹੈਗਾ। ਇਸ ਤੋਂ ਪਹਿਲਾਂ ਲੈਫਟੀਨੈਂਟ ਜਨਰਲ ਈਗਰ ਕਰੀਵਲੋਵ ਜੋ ਚੀਫ ਆਫ ਮਿਲਟਰੀ ਨਿਊਕਲੀਅਰ ਬਾਇਓਲੋਜੀਕਲ ਤੇ ਕੈਮੀਕਲ ਪ੍ਰੋਟੈਕਸ਼ਨ ਫੋਰਸਿਸ ਦਾ ਸੀਗਾ, ਉਹਦੀ ਕਾਰ ਦੇ ਥੱਲੇ ਵੀ ਜਿਹੜਾ ਉਹਦੇ ਇਲੈਕਟ੍ਰਿਕ ਸਕੂਟਰ ਦੇ ਥੱਲੇ ਜਿਹੜਾ ਬੰਬ ਆ ਉਹ ਰੱਖਿਆ ਗਿਆ ਸੀਗਾ। ਸੋ 3 ਜਨਰਲ ਹੁਣ ਤੱਕ ਜਿਹੜੇ ਆ ਰਸ਼ੀਆ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ ਜਦੋਂ ਤੋਂ ਯੂਕਰੇਨ ਦੀ ਜੰਗ ਲੱਗੀ ਹੋਈ ਹੈਗੀ ਆ। ਜੀ ਜੀ। ਸੋ ਜਿਹੜਾ ਹਰਜੋਤ ਸਿੰਘ ਜੀ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਆ ਤੇ ਸਮਾਂ ਆਪਣਾ ਸਮਾਪਤੀ ਦਾ ਆ। ਕੁਝ ਵੀਡੀਓਜ਼ ਜਿਹੜੀਆਂ ਹਰਜੋਤ ਸਿੰਘ ਜੀ ਥਾਈਲੈਂਡ ਤੇ ਕੰਬੋਡੀਆ ਦੇ ਦਰਮਿਆਨ ਜਿਹੜੀਆਂ ਝੜਪਾਂ ਦੀਆਂ ਉਹਦੇ ਵਿੱਚ ਆ ਰਹੀਆਂ ਆ। ਜਿਹੜੀ ਥਾਈਲੈਂਡ ਦੀ ਮਿਲਟਰੀ ਆ, ਕੰਬੋਡੀਆ ਦੇ ਵਿੱਚ ਕਿਉਂਕਿ ਹਿੰਦੂ ਮਤ ਵੀ ਉੱਥੇ ਹੈਗਾ, ਹਿੰਦੂ ਧਰਮ, ਉਹਦੀਆਂ ਮੂਰਤੀਆਂ, ਵੱਡੇ ਮੰਦਿਰ, ਉਹ ਸਾਰਾ ਕੁਛ ਆ। ਅੱਜ ਥਾਈਲੈਂਡ ਦੀ ਮਿਲਟਰੀ ਦੀਆਂ ਉਹ ਤਸਵੀਰਾਂ ਤੇ ਕੁਝ ਵੀਡੀਓ ਸਾਹਮਣੇ ਆਈਆਂ ਜਿਸ ਦੇ ਵਿੱਚ ਹਿੰਦੂ ਧਰਮ ਦੇ ਜਿਹੜੇ ਡਾਇਟੀਜ਼ ਦੇ ਜਿਹੜੇ ਕਹਿ ਲਓ ਵੀ ਉਹਨਾਂ ਦੇ ਭਗਵਾਨ ਦੇ ਜਿਹੜੇ ਸਟੈਚੂ ਆ ਉਹਨਾਂ ਨੂੰ ਡਿਸਟਰੋਏ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ। ਕਹਿੰਦੇ ਵੀ ਕੰਬੋਡੀਆ ਦੇ ਕੁਝ ਇਲਾਕਿਆਂ ਦੇ ਉੱਤੇ ਥਾਈਲੈਂਡ ਦੀ ਫੌਜ ਨੇ ਕਬਜ਼ਾ ਕਰਨ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਕਹਿ ਸਕਦੇ ਵੀ ਬੜੀ ਮੰਦਭਾਗੀ ਗੱਲ ਆ। ਕਿਸੇ ਦੇ ਧਾਰਮਿਕ ਆਸਥਾ, ਉਹਨਾਂ ਦੇ ਅਸਥਾਨਾਂ ਨੂੰ ਇਸ ਤਰੀਕੇ ਦੇ ਨਾਲ ਤੋੜ ਭੰਨ ਕਰਨੀ ਇਹ ਚੰਗੀ ਗੱਲ
ਨਹੀਂ ਹੁੰਦੀ, ਪਰ ਥਾਈਲੈਂਡ ਦਾ ਜਿਹੜਾ ਮਿਲਟਰੀ ਆ ਉਹਨਾਂ ਨੇ ਇਸ ਟਾਈਮ ਕੰਬੋਡੀਆ ਦੇ ਕੁਝ ਇਲਾਕਿਆਂ ਤੇ ਕਬਜ਼ਾ ਕਰਨ ਤੋਂ ਬਾਅਦ ਉੱਥੇ ਬਣੇ ਜਿਹੜੇ ਬੁੱਤ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਤੋੜ ਭੰਨ ਕੀਤੀ ਹੈਗੀ ਆ। ਬਿਲਕੁਲ ਮਾੜੀ ਆ। ਜਦੋਂ ਤਾਲਿਬਾਨਾਂ ਨੇ ਬੁੱਧ ਦੇ ਜਿਹੜੇ ਬੁੱਤ ਆ ਤੋੜੇ ਸੀ ਅਫਗਾਨਿਸਤਾਨ 'ਚ, ਸਾਰੀ ਦੁਨੀਆ 'ਚ ਹਾਹਾਕਾਰ ਮਚੀ ਸੀ। ਇਸ ਤੋਂ ਬਿਨਾਂ ਇਹ ਵੀ ਆ ਰਿਹਾ ਵੀ ਬੰਗਲਾਦੇਸ਼ ਦੇ ਵਿੱਚ ਇੱਕ ਹਿੰਦੂ ਨੌਜਵਾਨ ਨੂੰ ਭਜਾ ਕੇ ਉਹਨੂੰ ਕੁੱਟ-ਕੁੱਟ ਕੇ ਦਰੱਖਤ ਨਾਲ ਮਾਰ ਬੰਨ੍ਹ ਕੇ ਕੇ ਫਿਰ ਜਾਲਿਆ ਗਿਆ। ਜਾਲ ਵੀ ਦਿੱਤਾ। ਸੋ ਬਹੁਤ ਮਾੜੀ ਗੱਲ ਆ। ਜਿੱਥੇ ਵੀ ਕਿਸੇ ਮਿਨੋਰਿਟੀ ਦੇ ਨਾਲ ਧੱਕਾ ਲਿੰਚਿੰਗ ਹੁੰਦਾ ਕਿਤੇ ਵੀ ਹੁੰਦੀ ਤੇ ਆ। ਲਿੰਚਿੰਗ ਉਹ ਮਾੜੀ ਆ, ਚਾਹੇ ਉਹ ਇੰਡੀਆ 'ਚ ਹੋਵੇ, ਬੰਗਲਾਦੇਸ਼ 'ਚ ਹੋਵੇ ਜਾਂ ਕਿਸੇ ਵੀ ਮੁਲਕ 'ਚ ਹੋਵੇ। ਤੇ ਜਾਂਦੇ-ਜਾਂਦੇ ਰਾਜਕਨਵੀਰ ਸਿੰਘ ਜੀ, ਆਪਾਂ ਓਬਾਮਾ ਕੇਅਰ ਦੀ ਗੱਲਬਾਤ ਕਰਨੀ ਆ। ਜ਼ਰੂਰ। ਜੋ ਸਬਸਿਡੀ ਸੀਗੀਆਂ ਉਹ ਤਾਂ ਲੱਗਦਾ ਵੀ ਗੁੱਡ ਬਾਏ ਆ। ਹੁਣ ਤੁਹਾਡੇ ਜਿਹੜੇ ਬਿੱਲ ਆ ਉਹ ਆ ਰਹੇ ਹੈਗੇ ਆ, ਤੇ ਕਈਆਂ ਦੇ ਬਿੱਲ ਡਬਲ ਟ੍ਰਿਪਲ ਵੀ ਹੋ ਗਏ ਹੈਗੇ ਆ, ਕਿਉਂਕਿ ਪਾਸ ਨਹੀਂ ਕਰ ਸਕੀ ਯੂਐਸ ਦੀ ਕਾਂਗਰਸ। ਹੁਣ ਰੀਸੈਸ ਦੇ ਉੱਤੇ ਆ ਤੇ ਅਗਲੀ ਜਿਹੜੀ ਇਹਨਾਂ ਦੀ ਬੈਠਕ ਹੋਣੀ ਆ ਹੁਣ ਸ਼ਾਇਦ ਜਨਵਰੀ 'ਚ ਹੋਣੀ ਆ, ਪਰ ਲੱਗਦਾ ਨਹੀਂ ਜੋ ਇਹ ਪਾਸ ਹੋਊਗੀ। ਪਰ ਬਲੇਮ ਜ਼ਰੂਰ ਰਿਪਬਲਿਕਨਸ ਤੇ ਜਾਂਦਾ, ਪਰ ਉਹ ਸੇਮ ਡੈਮੋਕ੍ਰੇਟਸ ਤੇ ਵੀ ਜਾਂਦਾ, ਕਿਉਂਕਿ ਜਿਹੜੀ 10 ਸਾਲ ਦੀ ਲਿਮਿਟ ਸੀ ਨਾ, ਇਹ ਡੈਮੋਕ੍ਰੇਟਸ ਨੇ ਰੱਖੀ ਸੀ। ਇਹ ਉਹ 15 ਦੀ ਵੀ ਰੱਖ ਸਕਦੇ ਸੀ, ਅਨਲਿਮਿਟਿਡ ਵੀ ਰੱਖ ਸਕਦੇ ਸੀ, ਕਿਉਂਕਿ ਉਹਨਾਂ ਦੇ ਕੋਲ ਮੈਜੋਰਿਟੀ ਸੀਗੀ। ਪਰ ਹੁਣ ਜੋ ਕਾਂਗਰੈਸ਼ਨਲ ਬਜਟ ਆਫਿਸ ਆ ਉਹ ਕਹਿ ਰਿਹਾ ਵੀ ਜੇ 3 ਸਾਲ ਐਕਸਟੈਂਸ਼ਨ ਕੀਤੀ $85 ਬਿਲੀਅਨ ਲੱਗੂਗਾ। ਜੇ ਪਰਮਾਨੈਂਟ ਸਬਸਿਡੀਜ਼ ਵਧਾਈਆਂ ਤਾਂ $350 ਬਿਲੀਅਨ ਜਿਹੜਾ ਆ ਉਹ ਖਰਚ ਹੋਊਗਾ। ਸੋ ਵੱਡੀਆਂ ਕੰਪਨੀਆਂ ਨੂੰ ਕਾਫੀ ਟੈਕਸਸ ਦੇ ਵਿੱਚ ਛੋਟ ਦੇ ਦਿੱਤੀ ਗਈ ਹੈਗੀ ਆ, ਤੇ ਜਿਹੜੇ ਆਮ ਲੋਕ ਹੈਗੇ ਆ ਮਿਡਲ ਕਲਾਸ, ਉਹਦੇ ਉੱਤੇ ਜਿਹੜਾ ਇਹਦਾ ਬਹੁਤ ਸਾਰਾ ਅਸਰ ਪੈਣਾ ਆ। ਬਾਕੀ ਜਿਹੜੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਰਹਿੰਦੇ ਹੈਗੇ ਜਿਨ੍ਹਾਂ ਨੇ ਹਜੇ ਤੱਕ ਓਬਾਮਾ ਕੇਅਰ ਨਹੀਂ ਕਰਾਈ, ਤੇ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਆਫਿਸ ਖਾਲਸਾ ਇੰਸ਼ੋਰੈਂਸ ਏਜੰਸੀ। ਲਾਇਸੈਂਸ ਨੰਬਰ 0F89805 ਹੈਗਾ। ਸਵੇਰ ਦੇ 9 ਵਜੇ ਤੋਂ ਸ਼ਾਮ ਦੇ 6 ਵਜੇ ਤਾਈਂ ਸਾਡਾ ਆਫਿਸ ਖੁੱਲ੍ਹਾ ਹੀ ਹੁੰਦਾ। 31 ਤਰੀਕ ਤਾਈਂ ਜਿਹੜੇ ਸਾਈਨ ਅਪ ਕਰ ਲਓਗੇ ਤੇ ਉਹ 1 ਜਨਵਰੀ ਤੋਂ ਤੁਹਾਡੀ ਸਟਾਰਟ ਹੋ ਜਾਣੀ ਆ। ਬਹੁਤ ਸਾਰੀਆਂ ਦੀਆਂ ਰਿਨਿਊ ਵੀ ਹੋ ਗਈਆਂ ਆਟੋਮੈਟਿਕਲੀ। ਹਜੇ ਬਹੁਤ ਸਾਰੇ ਲੋਕਾਂ ਨੇ ਕਾਲਾਂ ਨਹੀਂ ਕੀਤੀਆਂ ਵੀ ਚੈੱਕ ਕਰ ਲਓ ਪਲਾਨ, ਕਿਉਂਕਿ ਬਹੁਤਿਆਂ ਦੇ ਆਟੋਮੈਟਿਕ ਬਿੱਲ ਹੁੰਦੇ ਆ ਤੇ ਜਦੋਂ ਤੁਹਾਡੇ ਅਕਾਊਂਟ ਚੋਂ ਨਿਕਲਣੇ ਪੈਸੇ ਫਿਰ ਤੁਹਾਨੂੰ ਪਤਾ ਲੱਗਣਾ, ਤਦ ਤੱਕ ਟੂ ਲੇਟ ਹੋ ਜਾਣਾ। ਸੋ ਜਿਨ੍ਹਾਂ ਨੇ ਰਿਨਿਊ ਨਹੀਂ ਕਰਾਈ ਉਹ ਵੀ ਅੱਜ ਕਾਲ ਕਰ ਲਓ, ਚਾਹੇ ਆਪਣੇ ਏਜੰਟ ਨੂੰ ਕਾਲ ਕਰ ਲਓ, ਤੁਹਾਡੇ ਏਜੰਟ ਨਹੀਂ ਲੱਭ ਰਹੇ ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਲਿਓ 408 272 2500 408 272 2500। ਸੋ 31 ਦਸੰਬਰ ਨੂੰ ਜਿਹੜਾ ਵੀ ਕੋਈ 31 ਦਸੰਬਰ ਤਾਈਂ ਕਰ ਲੂਗਾ ਉਹਨਾਂ ਦੀ ਜਨਵਰੀ 1 ਤੋਂ ਜਿਹੜੀ ਆ ਹੈਲਥ ਇੰਸ਼ੋਰੈਂਸ ਉਹ ਸਟਾਰਟ ਹੋ ਜਾਊਗੀ, ਕਿਉਂਕਿ ਛੁੱਟੀਆਂ ਵੀ ਆ ਰਹੀਆਂ। ਕ੍ਰਿਸਮਸ ਵਾਲੇ ਦਿਨ ਛੁੱਟੀ ਆ, ਫਿਰ ਨਵੇਂ ਸਾਲ ਦੀ ਵੀ ਛੁੱਟੀ ਹੈਗੀ ਆ, ਵਿੱਚ ਕਈ ਆਫਿਸਿਸ ਬੰਦ ਵੀ ਹੈਗੇ ਆ। ਸੋ ਲੱਕਲੀ ਸਾਡੇ ਆਫਿਸ ਖੁੱਲੇ ਹੈਗੇ ਆ ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਕੈਲੀਫੋਰਨੀਆ 'ਚ ਤੁਸੀਂ ਕਿਤੇ ਵੀ ਰਹਿੰਦੇ, ਤੁਹਾਨੂੰ ਮੈਡੀਕੇਅਰ ਦਾ, ਮੈਡੀਕੈਲ ਦਾ ਜਾਂ ਓਬਾਮਾ ਕੇਅਰ ਦਾ ਜਾਂ ਵਿਜ਼ਟਰਸ ਹੈਲਥ ਇੰਸ਼ੋਰੈਂਸ ਦਾ ਜਾਂ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਦਾ ਕੋਈ ਵੀ ਕੁਐਸਚਨ ਹੈਗਾ ਤੇ ਕਾਲ ਕਰ ਲਿਓ 408 272 2500। ਤੇ ਹਰਜੋਤ ਸਿੰਘ ਜੀ, ਨਰਦਰਨ ਕੈਲੀਫੋਰਨੀਆ ਦੇ ਵਿੱਚ ਭਾਰੀ ਮੀਂਹ ਪੈ ਰਹੇ ਆ। ਰੈਡਿੰਗ ਵਾਲੇ ਇਲਾਕੇ 'ਚ ਹੋਰ ਥਾਵਾਂ ਦੇ ਉੱਤੇ ਫਲੱਡ ਦੀ ਅਪਡੇਟਸ ਜਿਹੜੀਆਂ ਉਹ ਆ ਰਹੀਆਂ ਆ। ਆਉਂਦੇ ਇਸ ਹਫਤੇ ਦੇ ਵਿੱਚ ਕੈਲੀਫੋਰਨੀਆ ਦੇ ਤਕਰੀਬਨ ਸਾਰੇ ਹੀ ਇਲਾਕਿਆਂ 'ਚ ਭਾਰੀ ਮੀਂਹ ਜਿਹੜੇ ਉਹ ਬਾਕੀ ਸਦਰਨ ਕੈਲੀਫੋਰਨੀਆ 'ਚ ਪੈਣਗੇ। ਨਰਦਰਨ ਕੈਲੀਫੋਰਨੀਆ ਤੋਂ ਆਲਰੇਡੀ ਕਈ ਥਾਵਾਂ ਦੇ ਉੱਤੇ ਫਲੱਡਿੰਗ ਜਿਹੜੀ ਉਹ ਸਿਚੁਏਸ਼ਨ ਬਣੀ ਪਈ ਆ। ਮਤਲਬ ਸੜਕਾਂ ਜਿਹੜੀਆਂ ਉਹ ਹੜ ਗਈਆਂ, ਆਉਣਾ ਜਾਣਾ ਲੋਕਾਂ ਦਾ ਥੋੜਾ ਔਖਾ ਜਿਹੜਾ ਹੋਇਆ ਪਿਆ ਆ। ਸੋ ਇੱਧਰ ਬਾਕੀ ਵੀ ਵੈਲੀ ਵਾਲੇ ਵੀ ਤੇ ਸਦਰਨ ਕੈਲੀਫੋਰਨੀਆ ਵਾਲੇ ਵੀ ਜਿਹੜੇ ਉਹ ਤਿਆਰ ਰਹਿਣ। ਇਸ ਵੀਕ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਹ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਹੈ। ਐਟਮੋਸਫੇਰਿਕ ਰਿਵਰ, ਇੱਕ ਅਸਮਾਨੀ ਦਰਿਆ ਜਿਹੜਾ ਉਹ ਆ ਰਿਹਾ ਆ, ਤੇ ਜਦੋਂ ਵਰੇਗਾ ਤੇ ਜਲ ਥਲ ਜਿਹੜੀ ਉਹ ਹੋਊਗੀ। ਅੱਗਾਂ ਲੱਗਣ ਕਰਕੇ ਜਦੋਂ ਪਹਾੜੀਆਂ ਸੁੰਨ ਹੋ ਜਾਂਦੀਆਂ ਆ, ਰੋਡੀਆਂ ਇੱਕ ਹਿਸਾਬ ਦੇ ਨਾਲ ਹੋ ਜਾਂਦੀਆਂ, ਤੇ ਫਿਰ ਮੱਡ ਸਲਾਈਡ, ਲੈਂਡ ਸਲਾਈਡ ਦੀ ਸੰਭਾਵਨਾ ਬਹੁਤ ਜ਼ਿਆਦਾ ਉਹਨਾਂ ਇਲਾਕਿਆਂ 'ਚ ਵੱਧ ਜਾਂਦੀ ਆ। ਸੋ ਉਹ ਵੀ ਜ਼ਿਆਦਾ ਲੋਕ, ਖਾਸ ਕਰਕੇ ਜਿੱਥੇ ਵਾਈਲਡ ਫਾਇਰਸ ਹੋ ਕੇ ਹਟੀਆਂ ਹੋਣ, ਉਹ ਧਿਆਨ ਜਿਹੜਾ ਉਹ ਰੱਖਣ। ਬਾਕੀ ਆਪੋ ਆਪਣੀ ਕਾਊਂਟੀਜ਼, ਆਪੋ ਆਪਣੇ ਸਿਟੀ ਦੇ ਜਿਹੜੇ ਐਮਰਜੈਂਸੀ ਸ਼ੈਲਟਰ ਜਾਂ ਕਿਹੜੇ ਆ, ਸਥਿਤੀਆਂ ਕੀ ਆ, ਕਿਹੜੇ ਕਿੱਥੇ ਜਾ ਸਕਦੇ ਆ, ਉਹਨਾਂ ਬਾਰੇ ਜਿਹੜਾ ਉਹ ਧਿਆਨ ਜ਼ਰੂਰ ਜਿਹੜਾ ਉਹ ਰੱਖਿਆ ਜਾਵੇ। ਬਿਜਲੀ ਅਕਸਰ ਚਲੇ ਜਾਂਦੀ ਹੁੰਦੀ ਹੈ ਜਦੋਂ ਇੱਦਾਂ ਦੀ ਸੰਭਾਵਨਾ ਜਿਹੜੀ ਹਰਜੋਤ ਸਿੰਘ ਜੀ ਬਣਦੀ ਆ। ਖਾਸ ਕਰਕੇ ਜਿਹੜੇ ਲੋਕ ਮੈਡੀਕਲ ਉਪਕਰਨਾਂ ਦੇ ਉੱਤੇ ਹੈਗੇ ਨੇ, ਉਹਨਾਂ ਦੇ ਉੱਤੇ ਡਿਪੈਂਡੈਂਟ ਨੇ, ਉਹ ਬੈਟਰੀ ਬੈਕਅਪ, ਜਨਰੇਟਰ ਜਾਂ ਕੋਈ ਨਾ ਕੋਈ ਪਾਵਰ ਬੈਂਕਸ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਜ਼ਰੂਰ ਰੱਖਣ। ਤੇ ਉਸ ਤੋਂ ਬਾਅਦ ਦੇ ਵਿੱਚ ਚਿੱਲ ਜਿਹੜੀ ਉਹ ਹੋਣੀ ਆ, ਠੰਡ ਖਾਸੀ ਨਾਲ ਦੇ ਨਾਲ ਜਿਹੜੀ ਉਹ ਹੋਣੀ ਆ,
ਸੋ ਉਸ ਮੌਸਮ ਦੇ ਮਿਜ਼ਾਜ ਦੀ ਜਿਹੜੀ ਤਬਦੀਲੀ ਦਾ ਵੀ ਧਿਆਨ ਰੱਖ ਕੇ ਜਿਹੜਾ ਆ ਆਪਣੀ ਤਿਆਰੀ ਜਿਹੜੀ ਉਹ ਜ਼ਰੂਰ ਰੱਖੀ ਜਾਵੇ ਜੀ। ਇੱਕ ਜਣੇ ਦੀ ਮੌਤ ਵੀ ਹੋਈ ਹੈ ਸ਼ਸਤਰ ਕਾਉਂਟੀ ਦੇ ਵਿੱਚ ਫਲੱਡਿੰਗ ਦੇ ਨਾਲ। ਜੀ ਤੇ ਹਰਜੋਤ ਸਿੰਘ ਜੀ ਸਮਾਂ ਸਮਾਪਤ, ਤਾਂ ਮਿਲਦੇ ਹਾਂ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।